ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅੱਜ ਅਮਰਵੀਰ ਸਿੰਘ ਇੱਥੇ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਨਿਊ ਜਰਸੀ ਦੇ ਸ਼ਹਿਰ ਕਾਰਟਰੇਟ ਦੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚੇ ਹਾਂ, ਜਿੱਥੇ 18ਵੀਂ 19ਵੀਂ ਸਦੀ ਦੇ ਵਿੱਚ ਸ਼ਹੀਦ ਹੋਏ ਸਮੂਹ ਸਿੱਖ ਸ਼ਹੀਦਾਂ ਅਤੇ 1984 ਦੇ ਘੱਲੂਘਾਰੇ ਦੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਉਸ ਤੋਂ ਬਾਅਦ ਜਿਹੜਾ ਸ਼ੁਰੂ ਹੋਇਆ ਸੀ ਸਿੱਖ ਸੰਘਰਸ਼, ਉਸ ਦੌਰਾਨ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝਣ ਵਾਲੇ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਇੱਕ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਅੱਜ ਇਸ ਸਮਾਗਮ ਦੇ ਵਿੱਚ ਜਿੱਥੇ ਪੰਥ ਪ੍ਰਸਿੱਧ ਢਾਡੀ ਜਥੇ ਅਤੇ ਕੀਰਤਨੀਏ ਪਹੁੰਚ ਰਹੇ ਨੇ, ਉੱਥੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸੋ ਆਓ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ, ਜਾ ਕੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਸੰਗਤ ਤੇ ਵੀ ਜਿਹੜੇ ਆ ਉਹ ਵਿਚਾਰ ਸੁਣਦੇ ਹਾਂ। ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਜਿੰਨੇ ਵੀ ਹੋਰ ਸਿੰਘ ਸਿੰਘਣੀਆਂ ਭਜੰਗੀਆਂ ਨੇ, ਬੱਚਿਆਂ ਨੇ, ਸਾਡੀਆਂ ਮਾਤਾਵਾਂ ਨੇ ਖਾਲਿਸਤਾਨ ਲਈ ਹੁਣ ਤੱਕ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ ਜੀ, ਆਓ ਸੀਸ ਨਵਾਈਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਤੇ ਗੱਜ ਵੱਟ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਆਪ ਸਮੂਹ ਸਿੱਖ ਸੰਗਤਾਂ ਇਸ ਜੂਨ ਦੇ ਮਹੀਨੇ 'ਚ ਪਿਛਲੇ 4 ਸਦੀਆਂ ਦੇ ਸਿੱਖ ਇਤਿਹਾਸ, ਜਿਸ 'ਚੋਂ ਸ਼ਹੀਦੀਆਂ ਦੀ ਗੱਲ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਪੰਥ ਵਿੱਚ ਸ਼ੁਰੂ ਹੁੰਦੀ ਹੈ ਤੇ ਇਹ ਸ਼ਹੀਦੀਆਂ ਦਾ ਸਫ਼ਰ, ਜਿਸ ਬਾਰੇ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਫਰੋਮ ਕ੍ਰਾਸ ਟੂ ਕਰਾਊਨ, ਕ੍ਰਾਸ ਸਲੀਬ ਨੂੰ ਕਹਿੰਦੇ ਨੇ, ਕਰਾਊਨ ਤਖਤ ਨੂੰ ਕਹਿੰਦੇ ਨੇ, ਤੇ ਅਸੀਂ ਪੰਜਾਬੀ ਦੇ ਵਿੱਚ ਤਖਤੇ ਤੋਂ ਤਖਤ ਸ਼ਬਦ ਕਹਾਂਗੇ। ਇਹ 4 ਸਦੀਆਂ ਦਾ ਇਤਿਹਾਸ ਸਾਨੂੰ ਇਹਨਾਂ ਦੋਨੋਂ ਹੀ ਵਿਰਾਸਤਾਂ ਦੇ ਨਾਲ ਜੋੜਦੇ ਔਰ ਸਾਡੀਆਂ ਅੱਖਾਂ ਸਾਹਮਣੇ ਲਗਭਗ 33 ਵਰ੍ਹੇ ਪਹਿਲਾਂ ਜੂਨ 84 ਦਾ ਘੱਲੂਘਾਰਾ ਹੈ, ਜਿਹੜਾ ਘੱਲੂਘਾਰਾ ਹੈ ਜਿੱਥੇ ਇੱਕ ਪਾਸੇ 5 ਸਦੀਆਂ ਦਾ ਵੈਰ ਕਮਾਇਆ ਬ੍ਰਾਹਮਣਵਾਦੀ ਮਾਨਸਿਕਤਾ, ਜਿਨ੍ਹਾਂ ਦੇ ਹੱਥ 'ਚ ਪਹਿਲੀ ਵਾਰ 5 ਸਦੀਆਂ 'ਚ ਸਿਆਸੀ ਪਾਵਰ ਆਈ ਤੇ ਉਹਨਾਂ ਨੇ ਪਾਵਰ ਆਉਣ ਦੇ ਕੁਝ ਹਫ਼ਤਿਆਂ ਦੇ ਵਿੱਚ ਹੀ 10 ਅਕਤੂਬਰ 1947 ਨੂੰ ਇਹ ਸਰਕੂਲਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਹਿਰੂ, ਗ੍ਰਹਿ ਮੰਤਰੀ ਪਟੇਲ ਤੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਕੱਢਿਆ, ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਬਹੁਤ ਵੱਡਾ ਖਤਰਾ ਹੈ। ਤੁਸੀਂ ਇਹ ਸਾਰੇ ਤੋਂ ਵਾਕਿਫ ਹੋ। ਸੋ ਇਹ ਸਾਡੇ ਲਈ ਪਿਛਲੇ 70 ਸਾਲ 'ਚ ਇਹ ਸ਼ੁਰੂਆਤ ਸੀ ਸਿੱਖ ਕੌਮ ਦੇ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਲੌਕ ਸਟਾਕ ਐਂਡ ਬੈਰਲ, ਨੇਸਤੋ ਨਾਬੂਦ। ਪੁਰਾਣੀ ਅਸੀਂ ਪਰਸ਼ੀਅਨਾਈਜ਼ਡ ਪੰਜਾਬੀ ਦੇ ਵਿੱਚ ਇਹ ਕਹਿੰਦੇ ਰਹੇ ਕਿ ਬਿਲਕੁਲ ਮੁਕੰਮਲ ਤਬਾਹੀ, ਜੈਨੋਸਾਈਡ ਜਾਂ ਨਸਲਕੁਸ਼ੀ ਤਾਂ ਇੱਕ ਹੱਦ ਤੱਕ ਸਿਰਫ ਅਗਲੀ ਜਨਰੇਸ਼ਨ ਨਾ ਹੋਣ ਦੇ ਤੱਕ ਮਹਿਦੂਦ ਹੁੰਦੇ, ਜਿਹੜਾ ਨੇਸਤੋ ਨਾਬੂਦ ਹੁੰਦਾ ਹੈ ਕਿ ਤੁਸੀਂ ਸਭ ਕੁਝ ਤਬਾਹ ਕਰ ਦਿਓ। ਤੇ ਜੇ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਅੱਡ-ਅੱਡ ਅੰਸ਼ਾਂ ਵੱਲ ਦੇਖੋਗੇ, ਕੰਪੋਨੈਂਟਸ ਵੱਲ ਦੇਖੋਗੇ, ਤੇ ਇੱਕੋ ਵੇਲੇ 37 ਇਤਿਹਾਸਕ ਗੁਰਦੁਆਰਿਆਂ ਨੂੰ ਟਾਰਗੇਟ ਕਰਨਾ, ਔਰ ਜਦੋਂ ਟੈਂਕਾਂ ਤੋਪਾਂ ਦੀ ਗੱਲ ਹੁੰਦੀ ਹੈ
ਕੱਲੇ ਟੈਂਕ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਹੀ ਨਹੀਂ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ ਦੀ ਪਰਿਕਰਮਾ 'ਚ ਵੀ ਟੈਂਕ ਲਿਆਂਦੇ ਗਏ, ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀ ਪਰਿਕਰਮਾ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਟੈਂਕ ਲਿਆਂਦੇ ਗਏ। ਔਰ ਇਹ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਕੀਤਾ ਗਿਆ ਹਮਲਾ, ਜਿਹੜਾ ਕਿ ਉਸ ਵਰੇ ਬਿਕਰਮੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 3 ਜੂਨ ਨੂੰ ਸੀ ਤੇ 3 ਜੂਨ ਦਾ ਦਿਨ ਹੀ ਇਸ ਗੱਲ ਦੇ ਲਈ ਚੁਣਿਆ ਗਿਆ। ਹੁਣ ਇਸ ਦੇ ਬਹੁਤ ਸਾਰੇ ਵੇਰਵੇ ਉਪਲਬਧ ਨੇ। ਜੂਨ 84 ਤੋਂ ਬਾਅਦ ਤਾਂ ਇੱਕਦਮ ਇਹਨਾਂ ਨੇ ਇਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਕੀਤਾ। ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਬਾਹਰਲਾ ਮੀਡੀਆ ਜਿੰਨਾ ਸੀ ਉਹਨਾਂ ਨੂੰ ਜਿਹੜਾ ਉਹ 31 ਮਈ ਤੋਂ ਪਹਿਲੇ ਹੀ ਅੰਮ੍ਰਿਤਸਰ ਚੋਂ ਕੱਢ ਦਿੱਤਾ ਗਿਆ, ਪੰਜਾਬ ਭਰ ਚੋਂ ਕੱਢ ਦਿੱਤਾ ਗਿਆ, ਪੰਜਾਬ ਸੀਲ ਕਰ ਦਿੱਤਾ ਗਿਆ ਬਾਹਰਲੇ ਰਿਸੋਰਸਿਸ ਤੋਂ। ਇਹ ਖੁਸ਼ਕਿਸਮਤੀ ਰਹੀ ਕਿ ਐਸੋਸੀਏਟਿਡ ਪ੍ਰੈਸ, ਜਿਹੜੀ ਕਿ ਦੁਨੀਆ ਦੀ ਰਾਇਟਰ ਨਿਊਜ਼ ਏਜੰਸੀ ਵਾਂਗ ਸਭ ਤੋਂ ਵੱਡਾ ਅਦਾਰਾ ਹੈ ਜਦੋਂ ਪ੍ਰਿੰਟ ਮੀਡੀਆ ਦੀ ਗੱਲ ਹੁੰਦੀ ਹੈ, ਉਹਨਾਂ ਦਾ ਇੱਕ ਨੁਮਾਇੰਦਾ ਬ੍ਰਹਮ ਚੈਲਾਨੀ ਜਿਹੜਾ ਕਿ ਸਾਊਥ ਇੰਡੀਅਨ ਸੀ, ਉਹ ਲੇਟ ਚੈੱਕ ਕੀਤਾ, ਉਹ ਉਸ ਲਿਸਟ ਵਿੱਚ ਸ਼ਾਮਲ ਨਹੀਂ ਸੀ ਜਿਸ ਲਿਸਟ ਮੁਤਾਬਕ ਉਹਨਾਂ ਨੇ ਹਰ ਇੱਕ ਨੂੰ ਬਾਹਰ ਕੱਢਿਆ। ਤੇ ਫਿਰ ਜਿਹੜੇ ਡਿਸਪੈਚ ਐਸੋਸੀਏਟਿਡ ਪ੍ਰੈਸ ਦੇ ਬ੍ਰਹਮ ਚੈਲਾਨੀ ਨੇ ਭੇਜੇ, ਕਿਉਂਕਿ ਪੰਜਾਬ ਕੱਟ ਆਫ ਸੀ ਸਾਰੇ ਸਾਧਨਾਂ ਤੋਂ, ਉਹ ਸ਼ਿਮਲੇ ਗਿਆ ਔਰ ਸ਼ਿਮਲਾ ਫ੍ਰੀ ਸੀ, ਉੱਥੇ ਕੋਈ ਇਸ ਕਿਸਮ ਦੀ ਪਾਬੰਦੀ ਨਹੀਂ ਸੀ। ਉੱਥੋਂ ਉਹਨੇ ਜਿਹੜੇ ਡਿਸਪੈਚ ਭੇਜੇ, ਉਹ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਤੱਥ ਆਏ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਸਿੱਖ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ, ਔਰ ਜਿਨ੍ਹਾਂ ਨੂੰ ਮਾਰਿਆ ਗਿਆ ਪੁਆਇੰਟ ਬਲੈਂਕ ਰੇਂਜ ਤੇ, ਉਹਨਾਂ 'ਚ 2-2 ਮਹੀਨੇ ਦੇ ਬੱਚੇ ਨੇ, 70-70 ਸਾਲ ਦੀਆਂ ਮਾਤਾਵਾਂ ਨੇ। ਉਸ ਨੇ ਆਪਣੀਆਂ ਅੱਖਾਂ ਨਾਲ ਅੰਮ੍ਰਿਤਸਰ ਦੇ ਉਹ ਸਾਰੇ ਡੰਪ ਟਰੱਕ ਦੇਖੇ ਜਿਨ੍ਹਾਂ ਦੇ ਵਿੱਚ ਇੱਕ ਦੇ ਉੱਤੇ ਇੱਕ ਡੈੱਡ ਬਾਡੀ ਔਰ ਬਹੁਤ ਸਾਰਿਆਂ ਦੀਆਂ ਬਾਹਾਂ ਉਹਨਾਂ ਦੀਆਂ ਪੱਗਾਂ ਦੇ ਨਾਲ ਹੀ ਪਿੱਛੇ ਬੰਨੀਆਂ ਹੋਈਆਂ ਨੇ। ਉਹਨੇ ਉਹਨਾਂ ਡਾਕਟਰਸ ਨੂੰ ਇੰਟਰਵਿਊ ਕੀਤਾ ਜਿਨ੍ਹਾਂ ਨੇ ਪੋਸਟਮਾਰਟਮ ਕੀਤੇ ਤੇ ਇਹ ਤੱਥ ਸਾਹਮਣੇ ਆਏ ਕਿ 20ਵੀਂ ਸਦੀ ਵਿੱਚ ਕਿਸ ਕਿਸਮ ਦਾ ਘੱਲੂਕਾਰਾ ਵਰਤਾਇਆ ਗਿਆ। ਔਰ ਇਹ ਲਗਾਤਾਰਤਾ ਨਾਲ ਜੇ ਇਸ 33 ਵਰੇ ਦੇ ਇਹ ਸਾਰੇ ਦੌਰ ਨੂੰ ਅਸੀਂ ਦੇਖੀਏ ਤੇ ਕੁਝ ਵੀ ਬਦਲਿਆ ਨਹੀਂ। ਇੱਕ ਪਾਸੇ ਜਦੋਂ ਅਸੀਂ 1992 ਤੋਂ 1995 ਦੇ ਦੌਰ ਦੀ ਗੱਲ ਕਰਦੇ, ਜਿਸ ਵਿੱਚ ਬੇਨਤੇ KP ਗਿੱਲ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ, ਔਰ ਇਹ ਫਿਗਰ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਹੈ, ਇਸ ਪੀਰੀਅਡ ਦੇ ਵਿੱਚ ਮਾਰ ਮੁਕਾਏ। ਪਿਛਲੇ ਦਿਨਾਂ 'ਚ ਇਹ ਬੁੱਚੜ ਜਿਹੜਾ ਹੈ ਉਸ ਦੀ ਮੌਤ ਹੋਈ ਹੈ ਤੇ ਤੁਸੀਂ ਭਾਰਤ ਭਰ ਦਾ ਮੀਡੀਆ ਚੁੱਕ ਕੇ ਦੇਖ ਲਓ, ਨਰਿੰਦਰ ਮੋਦੀ ਤੋਂ ਅਮਰਿੰਦਰ ਤੱਕ ਇਹਨਾਂ ਦੀਆਂ ਬਿਆਨਬਾਜ਼ੀਆਂ ਦੇਖ ਲਓ ਤੇ ਫਿਰ ਇਹ ਤੁਹਾਨੂੰ ਸਮਝ ਆਏਗੀ ਕਿ ਕੁਝ ਵੀ ਨਹੀਂ ਬਦਲਿਆ। ਜਿਵੇਂ ਇਸ ਬੁੱਚੜ ਨੂੰ ਸੁਪਰ ਕਾਪ ਡਿਫੈਂਡਰ ਬਣਾ ਕੇ ਪੇਸ਼ ਕੀਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਜਿਹੜੀ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਸਿੱਖਾਂ ਦੇ ਖਿਲਾਫ ਅਨਐਲਾਨੀਆ ਜੰਗ, ਜਿਹੜੀ ਕਿ ਸ਼ੁਰੂਆਤ ਜਦੀ ਹੋਈ ਸੀ ਜੂਨ 84 ਦਾ ਪਹਿਲਾ ਹਫ਼ਤਾ, ਘੱਲੂਕਾਰਾ ਵਰਤਾ ਕੇ ਉਹ ਇਹ ਸਮਝਦੇ ਸਨ ਗੱਲ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੀ ਕਰਦੇ ਤੇ ਫਿਰ ਤੁਸੀਂ ਉਸ ਪੀਰੀਅਡ ਦੇ ਪਾਰਲੀਮੈਂਟ ਦੇ ਵਿੱਚ ਹੋ ਰਹੀਆਂ ਵਿਚਾਰਾਂ, ਡਿਸਕਸ਼ਨਸ, ਮੀਡੀਆ ਵਿੱਚ ਆਈਆਂ ਗੱਲਾਂ ਦੇਖੋਗੇ ਤੇ ਉਹ ਕਹਿੰਦੇ ਨੇ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਉਹਨਾਂ ਇਹ ਸਮਝਿਆ ਕਿ ਗੱਲ ਅਸੀਂ ਮੁਕਾ ਦਿੱਤੀ ਹੈ, ਇਹਨਾਂ ਦੇ ਗੋਡੇ ਲਵਾ ਦਿੱਤੇ ਨੇ। ਇਹ ਜਿਸ ਅਕਾਲ ਤਖਤ ਦਾ ਬੜਾ ਪ੍ਰਾਈਡ ਕਰਦੇ ਸਨ 4 ਸਦੀਆਂ ਤੋਂ, ਜਿੱਥੋਂ ਮੋਰਚੇ ਲਾਉਂਦੇ ਸਨ, ਜਿੱਥੋਂ ਇਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ, ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, ਇਹ ਹਮੇਸ਼ਾ ਕਲੇਮ ਕਰਦੇ ਨੇ ਕਿ ਸਾਡਾ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਇਹ ਅਕਾਲ ਦਾ ਤਖਤ ਹੈ, ਥਰੋਨ ਆਫ ਦਾ ਇਮੋਰਟਲ ਹੈ। ਉਸ ਦੀ ਤਬਾਹੀ ਕਰਕੇ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਕਿਹਾ ਗੁਰਦੁਆਰੋਂ ਕੀ ਪਵਿੱਤਰਤਾ ਬਹਾਲ ਕਰ ਦੀ ਗਈ ਹੈ। ਇਹ ਸਾਡੇ ਲਈ ਪਵਿੱਤਰਤਾ ਬਹਾਲ ਕਰਨ ਦੀ ਗੱਲ ਸੀ। ਜਿੱਥੇ ਅਸੀਂ ਜੂਨ 84 ਦੇ ਘੱਲੂਕਾਰੇ ਨੂੰ ਯਾਦ ਕਰਦੇ ਹਾਂ, ਉੱਥੇ ਸਾਡੇ ਲਈ ਇਹ ਘੱਲੂਕਾਰੇ 'ਚੋਂ ਇੱਕ ਪ੍ਰਾਈਡ ਵੀ ਨਿਕਲਦੇ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਦਰਜਨਾਂ ਉਹਨਾਂ ਸਾਥੀ ਸਿੰਘਾਂ ਦਾ ਜਿਨ੍ਹਾਂ ਨੇ 72 ਘੰਟੇ ਟੈਂਕਾਂ ਤੋਪਾਂ ਨਾਲ ਲੈਸ ਇਸ ਫੌਜ ਨੂੰ, ਜਿਸ ਦੀ ਗਿਣਤੀ 2 ਲੱਖ ਦੇ ਕਰੀਬ ਡਿਫਰੈਂਟ ਸੋਰਸਿਸ ਤੋਂ ਆਂਦੀ ਹੈ,
ਉਹਨਾਂ ਦਾ ਮੁਕਾਬਲਾ ਕੀਤਾ। ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਉਹ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਲੜੇ। ਇਹ ਸਾਡਾ ਪ੍ਰਾਈਡ ਹੈ। ਸਮੇਂ ਦੀ ਸੀਮਾ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਕਿਉਂਕਿ ਅੱਜ ਜਿੱਥੇ ਅਸੀਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਜਿਵੇਂ ਵੀਰ ਪ੍ਰਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਉੱਥੇ ਅਸੀਂ ਬੀਤੇ ਦੇ, ਕਿਉਂਕਿ ਇਹੀ ਮਹੀਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਵੀ ਇਸ ਮਹੀਨੇ 'ਚ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਚੜ੍ਹਾਈ ਕਰਨਾ ਉਹ ਵੀ ਆਉਣ ਵਾਲੇ 29 ਜੂਨ ਵਾਲੇ ਦਿਨ ਹੈ। ਤੇ ਇਹ ਜਦੋਂ ਅਸੀਂ ਉਸ ਕ੍ਰਾਸ ਟੂ ਕਰਾਊਨ, ਤਖਤੇ ਤੋਂ ਤਖਤ ਦੇ ਸਫ਼ਰ ਦੀ ਗੱਲ ਕਰਦੇ ਤੇ ਫਿਰ ਅੱਜ ਵੀ ਸਾਡੇ ਸਾਹਮਣੇ ਇਹ ਚੈਲੰਜ ਹੈ। ਇਹ ਮਹੀਨਾ ਹੀ ਸਾਰਾ ਸਾਡੇ ਲਈ ਵਿਰਾਗਮਈ ਹੁੰਦਾ ਹੈ। ਸਾਡੀਆਂ ਅੱਖਾਂ ਸਾਹਮਣੇ ਉਹ ਡੇਰਾ ਸਾਹਿਬ ਲਾਹੌਰ, ਉਹ ਚੰਦੂ ਦੀ ਹਵੇਲੀ, ਤੱਤੀ ਤਵੀ ਤੇ ਬੈਠੇ ਪੰਜਵੇਂ ਪ੍ਰੀਤਮ, ਸਿਰ ਤੇ ਪੈਂਦੀ ਰੇਤ ਦੇਗ ਵਿੱਚ ਉਬਾਲੇ ਜਾ ਰਹੇ ਨੇ। ਤੇ ਇਹੀ ਕੁਝ ਜੂਨ 84 ਦੇ ਪਹਿਲੇ ਹਫ਼ਤੇ, ਜਿਹਨੂੰ ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਕੌਮ ਆਪਣੇ ਸ਼ਹੀਦ ਪ੍ਰੀਤਮ ਦੇ ਵਿਹੜੇ ਜੁੜੀਏ, ਤੇ ਉਹਨਾਂ ਨੂੰ ਜਿਹੜਾ ਕਿਸ ਕਦਰ ਉਸ ਸਰਾਲ ਦਾ ਘੇਰਾ ਪੈਂਦਾ ਤੇ ਫਿਰ ਕੀ ਵਾਪਰਦਾ, ਇਸ ਦਾ ਜਵਾਬ ਮੈਂ ਸਮਝਦਾ ਵੀ ਜਿੱਥੇ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਇੰਦਰਾ ਗਾਂਧੀ, ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਤੋਂ ਇਹ ਸਾਡੀ ਦਾਸਤਾਨ 33 ਵਰ੍ਹਿਆਂ ਦੀ ਰਾਜ ਭਾਗ ਦੇ ਸਫ਼ਰ ਦੀ ਸ਼ੁਰੂ ਹੁੰਦੀ ਹੈ। ਉੱਥੇ ਸਾਨੂੰ ਅੱਜ ਵੀ ਆਪਣੇ ਹਵਾਰਿਆਂ ਤੇ, ਆਪਣੇ ਰਾਜੋ ਆਣਿਆਂ ਤੇ ਮਾਣ ਹੋਣਾ ਚਾਹੀਦਾ। ਅੱਜ ਵੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ ਵਿੱਚ ਜਕੜੇ ਹੋਏ, ਹੱਥ ਵਿੱਚ ਹੱਥਕੜੀਆਂ, ਉਹਨਾਂ ਨੂੰ ਪੇਸ਼ੀ ਦੇ ਲਈ ਲਿਆਂਦਾ ਜਾਂਦਾ ਤੇ ਕਿਵੇਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਪੁਲਿਸ ਹੈ, ਸਿਕਿਉਰਿਟੀ ਵਾਲੇ ਨੇ, ਉਹ ਗੁਲਾਮ ਲੱਗਦੇ ਨੇ। ਹਵਾਰਾ ਬੁੱਕਦੇ, ਹਵਾਰੇ ਦੇ ਮੁਖਾਰਬਿਨ 'ਚੋਂ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਔਰ ਅਦਾਲਤਾਂ ਉਹ ਉਹਨਾਂ ਦੀ ਜਿੱਥੇ ਜਿੱਥੇ ਵੀ ਉਹ ਵੈਨ 'ਚੋਂ ਉਤਰਦਿਆਂ ਹੀ ਇਹ ਸਫ਼ਰ ਸ਼ੁਰੂ ਹੋ ਜਾਂਦਾ। ਇਹ ਘੱਟੋ ਘੱਟ ਸਾਡੇ ਲਈ ਯਾਦ ਦਹਾਨੀ ਵੀ ਕਰਵਾਉਂਦਾ ਕਿ ਗੁਲਾਮ ਉਹ ਬਣਨਾ ਚਾਹੁੰਦਾ, ਜੋ ਗੁਲਾਮ ਰਹਿੰਦਾ ਉਹ ਉਹੀ ਰਹਿੰਦਾ ਜੋ ਗੁਲਾਮ ਬਣਨਾ ਚਾਹੁੰਦਾ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਆਜ਼ਾਦੀ ਸਟੇਟ ਆਫ ਮਾਈਂਡ ਹੈ। ਔਰ ਇਹੀ ਗੱਲ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ, ਜਿਹੜੇ ਸਾਡੇ ਪ੍ਰਾਚੀਨ ਇਤਿਹਾਸਕਾਰ ਵੀ ਨੇ, ਔਰ ਇਹ ਸਪਿਰਿਟ ਸੀ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ, ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦਾ, ਜਾਂ ਇਸ ਸੋਵਰਨਿਟੀ ਲਈ ਲੜ ਰਹੇ। ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ ਕਿ ਜਾਂ ਅਸੀਂ ਰਾਜ ਕਰਾਂਗੇ, ਪੋਲੀਟੀਕਲ ਪਾਵਰ ਲਵਾਂਗੇ, ਤੇ ਜਾਂ ਇਹਦੇ ਲਈ ਅਸੀਂ ਲੜਦੇ ਲੜਦੇ ਸ਼ਹੀਦੀ ਜਾਮ ਪੀਆਂਗੇ। ਵਿੱਚ ਵਿਚਾਲਾ ਕੋਈ ਨਹੀਂ ਹੈ। ਅਸੀਂ ਅੱਜ ਇੱਥੇ ਦੀਵਾਨ ਦੇ ਵਿੱਚ ਉਹਨਾਂ ਸਮੂਹ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ। ਉੱਥੇ ਆਪਣੇ ਫਰਜ਼ ਵੱਲ ਵੀ ਦੇਖੀਏ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਸਾਡੀਆਂ ਯੂਨੀਕ ਪ੍ਰਾਪਤੀਆਂ ਨੇ। ਜੇ ਇੰਗਲੈਂਡ ਤੋਂ ਸ਼ੁਰੂ ਕਰੀਏ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਅੱਜ 2 ਸਿੱਖ ਮੈਂਬਰ ਪਾਰਲੀਮੈਂਟ, ਜਿਹੜੇ ਤਨਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ, ਜਿਨ੍ਹਾਂ ਦੀ ਗਰੂਮਿੰਗ ਪੰਥਕ ਏਜੰਡੇ ਦੇ ਥੱਲੇ ਹੋਈ ਹੈ। ਸਿੱਖ ਫੈਡਰੇਸ਼ਨ ਦਾ 10 ਨੁਕਾਤੀ ਏਜੰਡਾ, ਉਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਹ ਉਹਦਾ ਇੱਕ ਨੁਕਤਾ ਹੈ। ਔਰ ਇਹ ਕਿੱਡੇ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਦੀ ਲੇਬਰ ਪਾਰਟੀ ਨੇ ਜਦੋਂ ਇਸ ਵਾਰ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਤੇ ਉਸ ਦੇ ਵਿੱਚ ਇੱਕ ਕਲੌਜ਼ ਹੈ ਕਿ ਜੇ ਉਹਨਾਂ ਦੀ ਸਰਕਾਰ ਬਣੀ ਤੇ ਉਹ 1984 ਚ ਇੰਗਲੈਂਡ ਦੀ ਮਾਰਗਰੇਟ ਥੈਚਰ ਸਰਕਾਰ ਦਾ ਕੀ ਰੋਲ ਸੀ ਜੂਨ 84 ਦੇ ਘੱਲੂਘਾਰੇ 'ਚ, ਉਸ ਦੀ ਪੜਤਾਲ ਕਰਵਾਉਣਗੇ। ਇਹ ਬਹੁਤ ਵੱਡੀ ਪ੍ਰਾਪਤੀ। ਕੈਨੇਡਾ ਦੇ ਹਵਾਲੇ ਨਾਲ ਗੱਲ ਕਰੀਏ, ਅੱਜ ਜੇ ਸਰੀ ਦੇ ਵਿੱਚ 4 ਲੱਖ ਸਿੰਘ ਸਿੰਘਣੀਆਂ ਇਕੱਠੇ ਹੁੰਦੇ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ, ਤੇ 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਦੀ ਆਵਾਜ਼ ਗੂੰਜਦੀ ਹੈ। ਉਹਨਾਂ ਦਾ ਕੌਂਸੂਲੇਟ ਵੈਨਕੂਵਰ 'ਚ ਹੋਵੇ, ਉਹਨਾਂ ਦੀ ਹਾਈ ਕਮਿਸ਼ਨ ਆਟਵਾ 'ਚ ਹੋਵੇ, ਤੇ ਦਿੱਲੀ ਦਾ ਇਹਨਾਂ ਦਾ ਫੋਰਨ ਆਫਿਸ ਹੋਵੇ, ਉਹਨਾਂ ਨੂੰ ਜਿਹੜਾ ਕਿਸ ਕਿਸਮ ਦੇ ਦੌਰੇ ਪੈਂਦੇ ਨੇ। ਜੇ ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਲੱਖਾਂ ਦੇ ਇਕੱਠ ਵਿੱਚ ਟੋਰਾਂਟੋ ਦੇ ਵਿੱਚ ਆਉਂਦਾ
ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਤੇ ਇਹ ਵੀ ਉਹਨਾਂ ਨੂੰ ਕਨਵਲਸ਼ਨਸ ਭੇਜਦਾ ਹੈ। ਇਹ ਦੱਸ ਰਿਹਾ ਅੱਜ ਕੈਨੇਡਾ ਦੀ ਪਾਰਲੀਮੈਂਟ 17 ਸਿੱਖ ਮੈਂਬਰ ਪਾਰਲੀਮੈਂਟ, ਉਹਨਾਂ ਦੇ 4 ਵਜ਼ੀਰ, ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਤੇ ontario ਲੈਜਿਸਲੇਚਰ ਵੱਲੋਂ ਇਹ ਰੈਜ਼ੋਲੂਸ਼ਨ ਕਰਨਾ ਕਿ ਨਵੰਬਰ 84 ਨਸਲਕੁਸ਼ੀ ਹੈ। ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਅਮਰੀਕਾ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ, 50 ਤੋਂ ਜ਼ਿਆਦਾ ਕਾਂਗਰਸਮੈਨਾਂ ਦੀ US ਕਾਂਗਰੈਸ਼ਨਲ ਸਿੱਖ ਕਾਕਸ ਹੈ। ਔਰ ਇਹ ਗੱਲ ਪਿਛਲੇ ਦਿਨਾਂ 'ਚ 7 ਜੂਨ ਨੂੰ US ਕਾਂਗਰਸ ਦੇ ਵਿੱਚ ਬਰੀਫਿੰਗ ਸੀ। ਇਸ ਮੁੱਦੇ ਤੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਆਏ ਸਨ। ਡਾਕਟਰ IK ਚੀਮਾ ਇੰਗਲੈਂਡ ਤੋਂ ਸਿੱਖ ਸਕਾਲਰ ਨੇ, ਸਿੱਖੀਜ਼ਮ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਉੱਤੇ ਵੀ ਉਹ ਵੀ ਆਏ ਹੋਏ ਸਨ। ਔਰ ਪਹਿਲੀ ਵਾਰ ਸੀ ਕਿ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ DC ਦੀ ਨੰਬਰ 2 ਪਰਸਨ ਉੱਥੇ ਮੌਜੂਦ ਸੀ। ਔਰ ਇਹ ਗੱਲ ਉੱਥੇ ਕਹੀ ਗਈ ਕਿ ਦੁਨੀਆ ਦੇ ਇਸ ਵੇਲੇ 193 ਦੇਸ਼ ਨੇ, 100 ਦੇ ਕਰੀਬ ਐਸੇ ਦੇਸ਼ ਨੇ ਜਿਨ੍ਹਾਂ ਦੀ ਕੋਈ ਕਾਂਗਰੈਸ਼ਨਲ ਕਾਕਸ ਨਹੀਂ ਹੈ, ਤੇ ਅਸੀਂ 30 ਮਿਲੀਅਨ ਸਿੱਖ ਕੌਮ ਬੇਸ਼ੱਕ ਬੇਘਰੀ ਹੈ, ਪਰ ਇਹਦੇ ਬਾਵਜੂਦ 50 ਤੋਂ ਜ਼ਿਆਦਾ ਕਾਂਗਰਸਮੈਨ ਉਸ ਸਿੱਖ ਕਾਂਗਰੈਸ਼ਨਲ ਕਾਕਸ ਦਾ ਹਿੱਸਾ ਨੇ, ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਪਹਿਲੀ ਵਾਰ ਐਲਾਨੇ ਕਿ ਜਿਹੜਾ ਖਾਲਸਾ ਸਾਜਨਾ ਦਿਵਸ ਹੈ ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਈਸਵੀ ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਇਸ ਯੂਨੀਕ ਖਾਲਸਾ ਪੰਥ ਨੂੰ ਜਿਹੜਾ ਫਾਊਂਡ ਕੀਤਾ, ਜਿਹਦੀਆਂ ਵੈਲਿਊਜ਼ ਅਮਰੀਕਾ ਨੂੰ ਰਿਚ ਕਰਦੀਆਂ ਨੇ। ਇਹ ਸਾਡੀਆਂ ਛੋਟੀਆਂ ਪ੍ਰਾਪਤੀਆਂ ਨਹੀਂ ਨੇ, ਇਹ ਉਹ ਨਿਊਯਾਰਕ ਦੀ ਪੈਰੇਡ ਹੋਏ। ਔਰ ਮੈਂ ਹਮੇਸ਼ਾ ਮੁਬਾਰਕਬਾਦ ਦਿੰਦਾ ਤੁਹਾਡੀ ਗੁਰਦੁਆਰਾ ਸਿੰਘ ਸਭਾ, ਦਸ਼ਮੇਸ਼ ਦਰਬਾਰ, ਕਾਰਟਰੇਟ, ਤੁਹਾਡੀਆਂ ਸਮੂਹ ਸਿੱਖ ਸੰਗਤਾਂ ਨੂੰ ਕਿ ਤੁਸੀਂ ਕਿਵੇਂ ਛੋਟੀ ਗਿਣਤੀ ਹੁੰਦਿਆਂ ਵੀ 10-11 ਸਾਲ ਪਹਿਲਾਂ ਜਿਵੇਂ ਇਹ ਐਸਟੈਬਲਿਸ਼ ਕੀਤਾ ਕਿ ਤੁਸੀਂ ਫਲੈਗ ਹੋਇਸਟ ਕਰਨਾ ਸਿਟੀ ਸੈਂਟਰ ਦੇ ਬਾਹਰ। ਇਹ ਕਿੰਨੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਵੈਸੇ ਤਾਂ ਸਾਡਾ ਕੇਸਰੀ ਨਿਸ਼ਾਨ ਸਾਹਿਬ ਜਿੱਥੋਂ ਸੂਰਜ ਚੜ੍ਹਦਾ ਪੂਰਬ ਦੇ ਵਿੱਚ, ਜਦੋਂ ਧਰਤੀ ਤੇ ਪਹਿਲੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਜਾਪਾਨ ਦੇ ਵਿੱਚ ਟੋਕੀਓ 'ਚ, ਉੱਥੇ ਵੀ ਸਾਡਾ ਨਿਸ਼ਾਨ ਸਾਹਿਬ ਲਹਿਰਾ ਰਿਹਾ ਹੈ। ਤੇ ਜਿੱਥੇ ਇਸ ਪਲੈਨਟ ਦੇ ਉੱਤੇ ਸੂਰਜ ਅਸਤ ਹੁੰਦਾ ਹੈ ਵੈਨਕੂਵਰ ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਸਾਡਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਨਾਰਥ ਅਮਰੀਕਾ ਦਾ, ਉੱਥੇ ਵੀ ਸਾਡਾ ਨਿਸ਼ਾਨ ਸਾਹਿਬ ਝੂਲਦਾ ਹੈ। ਪਰ ਇਹ ਇੱਕ ਯੂਨੀਕ ਤਰੀਕਾ ਹੈ ਜਿਹਦੇ ਨਾਲ ਅਸੀਂ ਦੱਸਦੇ ਹਾਂ ਕਿ ਅਸੀਂ ਸੋਵਰਨ ਹੈ। ਸਾਡੇ ਨਿਸ਼ਾਨ ਸਾਹਿਬ ਸੋਵਰਨਟੀ ਦੀ ਨਿਸ਼ਾਨੀ ਹੈ। ਔਰ ਪੁਰਾਤਨ ਸਿੰਘ ਜਦੋਂ ਇਹ ਔਰ ਅੱਜ ਵੀ ਜਦੋਂ ਅਸੀਂ ਨਿਸ਼ਾਨ ਸਾਹਿਬ ਲਹਿਰਾਉਂਦੇ ਹਾਂ ਤੇ ਜਦੋਂ ਸਿੱਖ ਸੰਗਤਾਂ ਇਹ ਵਜਦ ਵਿੱਚ ਪੜ੍ਹਦੀਆਂ ਨੇ ਕਿ ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਤੇ ਇਹ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਹੈ। ਸਾਡਾ ਝੰਡਾ, ਸਾਡੀ ਪੋਲੀਟੀਕਲ ਪਾਵਰ ਇਸ ਲਈ ਹੈ ਤਾਂ ਕਿ ਅਸੀਂ ਆਜ਼ਾਦਾਨਾ ਤਰੀਕੇ ਦੇ ਨਾਲ ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਸਕੀਏ। ਸਾਡੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ। ਕੋਈ ਸਾਡੀ ਧਾਰਮਿਕ ਆਜ਼ਾਦੀ 'ਚ, ਕੋਈ ਸਾਡੇ ਪ੍ਰਾਣ ਪਿਆਰੇ ਹਰਮੰਦਰ ਤੇ, ਕੋਈ ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ, ਜਿਸ ਤੜਫਾਟ ਨੂੰ ਉਹ ਰਾਮਪੁਰ ਦੇ ਵਿੱਚ ਬੈਠੇ ਹਜ਼ਾਰਾਂ ਸਿੱਖ ਰੰਗਰੂਟ ਫੌਜੀ ਹੋਣ, ਪੁੰਛ 'ਚ ਹੋਣ, ਪੂਨੇ 'ਚ ਹੋਣ, ਜਿੱਥੇ ਵੀ ਭਾਰਤ ਭਰ 'ਚ ਹਜ਼ਾਰਾਂ ਧਰਮੀ ਫੌਜੀ ਦਰਬਾਰ ਸਾਹਿਬ ਵੱਲ ਮੂਵ ਕੀਤੇ, ਆਪਣੀਆਂ ਨੌਕਰੀਆਂ ਦੀ, ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ। ਅੱਜ ਉਹਨਾਂ ਸਭ ਨੂੰ ਜਿੱਥੇ ਅਸੀਂ ਸਜਦਾ ਕਰਦੇ ਹਾਂ ਉੱਥੇ ਸ਼ਹੀਦਾਂ ਦੇ ਨਿਸ਼ਾਨੇ। ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦ ਜੋ ਅਕਸਰ ਮੈਂ ਦੁਹਰਾਉਂਦਾ ਆਪਣੇ ਹਰ ਲੈਕਚਰ 'ਚ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਅੱਜ ਦੇ ਕੰਟੈਕਸਟ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਦੇ ਲਈ ਆਪਣਾ ਬਣਦਾ ਹਿੱਸਾ ਪਾਈਏ। ਔਰ ਮੈਂ ਕਨਕਲੂਜਨ 'ਚ ਦੱਸਦੇ ਹਾਂ ਕਿ ਆਉਣ ਵਾਲੇ 26 ਜੂਨ ਨੂੰ, ਅਗਲੇ ਮੰਡੇ, ਹੁਣ ਨਹੀਂ ਕੱਲ ਵਾਲੇ ਨਹੀਂ, ਪ੍ਰਧਾਨ ਮੰਤਰੀ ਮੋਦੀ ਜਿਹੜਾ ਇਸ ਵੇਲੇ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਵਿੱਚ ਹਿੰਦੂ ਨਾਜ਼ੀਵਾਦ, ਹਿੰਦੂਤਵਾ, ਲਵ ਜਿਹਾਦ, ਗੌ ਰਕਸ਼ਕ, ਘਰ ਵਾਪਸੀ, ਕਿਸ ਕਿਸਮ ਦੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਨੇ, ਔਰ ਉਸ ਦੇ ਥੱਲੇ ਅੱਜ ਜੋ ਹਾਲ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਮੂਲ ਨਿਵਾਸੀਆਂ ਦਾ ਹੋ ਰਿਹਾ ਹੈ, ਉਸ ਦੀ ਉਹ ਨੁਮਾਇੰਦਗੀ ਕਰਦੇ। ਉਹ ਵਾਈਟ ਹਾਊਸ 'ਚ ਆ ਰਿਹਾ, ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੈ। ਔਰ ਸਮੂਹ ਗੁਰਦੁਆਰਿਆਂ ਨੇ, ਈਸਟ ਕੋਸਟ ਦਿਆਂ ਨੇ ਪ੍ਰਬੰਧ ਕੀਤਾ ਕਿ ਉੱਥੇ ਇੱਕ ਵੱਡਾ ਜਿਹੜਾ ਪ੍ਰੋਟੈਸਟ ਰੈਲੀ
ਰੱਖੀ ਜਾਣੀ ਹੈ 11 ਤੋਂ ਲੈ ਕੇ 1-1:30-2 ਵਜੇ ਤੱਕ ਹੋਏਗੀ। ਸੋ ਇਹ ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਇੱਥੇ ਬੈਠਿਆਂ ਅਸੀਂ ਹੋਰ ਬਹੁਤਾ ਕੁਝ ਨਹੀਂ ਕਰ ਸਕਦੇ। ਇੱਥੋਂ ਦੇ ਕਾਨੂੰਨ ਦੇ ਦਾਇਰੇ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਹੈ, ਪਰ ਘੱਟੋ ਘੱਟ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਪ੍ਰੋਟੈਸਟ ਰੈਲੀਜ਼ ਦੇ ਵਿੱਚ, ਸ਼ਹੀਦੀ ਦੀਵਾਨਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਜਾਂ ਹੋਰ ਜੋ ਵੀ ਪੰਥ ਪ੍ਰਸਤ ਵੀਰ ਭੈਣਾਂ ਪ੍ਰੋਗਰਾਮ ਉਲੀਕਦੇ ਨੇ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਕਰੀਏ। ਸੋ ਵੱਡੀ ਗਿਣਤੀ 'ਚ ਆਪਣੇ ਕੈਲੰਡਰ ਤੇ 26 ਜੂਨ ਦਾ ਦਿਨ ਮਾਰਕ ਕਰ ਲਓ। ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ, ਆਪਣੀਆਂ ਸਿੰਘਣੀਆਂ ਬੱਚਿਆਂ ਦੇ ਨਾਲ ਉਹਨਾਂ ਨੂੰ ਸਕੂਲ ਤੋਂ ਆਫ ਕਰਵਾਓ ਤਾਂ ਕਿ ਨੰਬਰ ਬਹੁਤ ਵੱਡੀ ਗੇਮ ਹੁੰਦੀ ਹੈ। ਤੇ ਜੇ ਉੱਥੇ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚਦੇ ਹਾਂ ਤੇ ਜਿਹੜੇ ਸਾਡੇ ਪੰਜਾਬ 'ਚ ਭਰਾ ਭੈਣਾਂ ਸਫ਼ਰ ਕਰ ਰਹੇ ਨੇ, ਜਿਵੇਂ ਅਮਰਿੰਦਰ ਨੇ ਬਿਲਕੁਲ ਹਿੰਦੂਤਵਾ ਦਾ ਸ਼ੋਅ ਬੁਆਏ ਬਣ ਕੇ ਅੱਜ ਨੌਜਵਾਨਾਂ ਦੀ ਫੜੋ ਫੜੀ ਜੀ, ਬੱਬਰ ਖਾਲਸਾ ਦੇ ਉੱਥੋਂ ਫੜੇ ਗਏ, ਫਲਾਣੇ ਫੜੇ ਗਏ, ਟਿਮਕੇ ਫੜੇ ਗਏ, ਇਹ ਬਿਲਕੁਲ ਬੇਅੰਤੇ KP ਗਿੱਲ ਲਾਈਨ ਦੇ ਉੱਤੇ ਉਹੀ ਜਿਹੜਾ ਸੁਰੇਸ਼ ਅਰੋੜਾ, ਉਹੀ ਅਮਰਿੰਦਰ, ਉਹੀ ਨੀਤੀਆਂ ਅੱਜ ਪੰਜਾਬ ਦੇ ਵਿੱਚ ਦੁਬਾਰਾ ਲਾਗੂ ਕੀਤੀਆਂ ਜਾ ਰਹੀਆਂ ਨੇ। ਔਰ ਇਹਨਾਂ ਨੂੰ ਅਸੀਂ ਐਕਸਪੋਜ਼ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਵੀ ਹਾਂ ਔਰ ਥਾਂ ਥਾਂ ਇਹਨਾਂ ਨੂੰ ਐਕਸਪੋਜ਼ ਵੀ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਉਜੋਕੇ ਜੁਝਾਰੂ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਹੈ, ਜਿਹੜੇ ਅੱਜ ਵੀ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਭਾਰਤ ਭਰ ਦੀਆਂ ਜੇਲ੍ਹਾਂ 'ਚ ਬੰਦ ਨੇ, ਉਹ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਰੂਪ 'ਚ ਖਾਲਿਸਤਾਨ ਦੀ ਕਾਇਮੀ ਨੂੰ ਆਪਣਾ ਨਿਸ਼ਾਨਾ, ਇਸ ਈਵਲ ਦਿੱਲੀ ਤਖਤ ਦੀ ਟੋਟਲ ਡਿਸਟਰਕਸ਼ਨ 'ਚ ਯਕੀਨ ਰੱਖਦੇ ਨੇ। ਇਹਨਾਂ ਸ਼ਬਦਾਂ ਨੂੰ ਮੈਂ ਦੁਹਰਾਉਂਦਾ, ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। TV 84 ਵੱਲੋਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਕੈਮਰਾ ਬੰਦ ਕੀਤਾ ਜਾ ਰਿਹਾ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਐਡਵਰਟਾਈਜ਼ ਕਰਕੇ ਇਸ ਨੂੰ ਪ੍ਰੋਪਰਲੀ ਹਜ਼ਾਰਾਂ ਲੋਕਾਂ ਤੱਕ, ਇਸ ਵੇਲੇ ਇੱਕ ਵੱਡੀ ਵਿਊਅਰਸ਼ਿਪ ਹੈ। 8-9 TV ਦੇ ਡਿਫਰੈਂਟ ਗੈਜਟਸ ਨੇ, ਉਹ ਜਾਦੂ, ਰੋਕੂ, ਸਪੈਕਟਰਮ, ਬੈਲ 5 ਤੁਸੀਂ ਲਾਈਵ ਦੇਖ ਸਕਦੇ ਹੋ, ਫੇਸਬੁੱਕ ਤੇ ਦੇਖ ਸਕਦੇ ਹੋ। ਔਰ ਇਹ ਇੱਕ ਮੈਸੇਜ ਹੈ ਤਾਂ ਕਿ ਦੁਨੀਆ ਭਰ 'ਚ ਮੈਸੇਜ ਜਾਏ ਕਿ ਕੌਮ ਭੁੱਲੀ ਨਹੀਂ ਹੈ ਆਪਣੇ ਸ਼ਹੀਦਾਂ ਦੇ ਵਿਰਸੇ ਨੂੰ ਔਰ ਅੱਜ ਵੀ ਡਾਇਸਪੋਰਾ ਸਿੱਖ ਖਾਲਿਸਤਾਨ ਦੀ ਕਾਇਮੀ ਲਈ ਵਚਨਬੱਧ ਨੇ, ਦ੍ਰਿੜ ਨੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਿੰਘ ਸਭਾ ਕਾਟੜ ਵਿਖੇ ਖਾਲਸਾ ਸੇਵਾ ਦਲ, ਜੋ ਕਿ ਇੱਕ ਛੋਟੀ ਜਿਹੀ ਜਥੇਬੰਦੀ ਹੈ, ਜੋ ਕਿ ਸ਼ਹੀਦ ਪਰਿਵਾਰਾਂ ਦੀ ਵੀ ਇੰਡੀਆ ਦੇ ਵਿੱਚ ਮਦਦ ਕਰਦੀ ਹੈ, ਜਿੰਨੀ ਸਤਿਗੁਰੂ ਸਾਹਿਬ ਕਰਾਉਂਦੇ ਹਨ, ਉਹਨਾਂ ਵੱਲੋਂ ਹਰ ਸਾਲ ਜੂਨ 84 ਦੇ ਸ਼ਮੂਹ ਸ਼ਹੀਦਾਂ ਨੂੰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਤਿੰਨਾਂ ਦੀ ਸ਼ਹੀਦੀ ਨੂੰ, ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦੀ ਸ਼ਹੀਦੀ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਤਿੰਨਾਂ ਦੀ ਬਰਸੀ ਨੂੰ ਸਮਰਪਿਤ ਖਾਲਸਾ ਕੌਮ ਦੇ, ਖਾਲਸਾ ਰਾਜ ਦੇ ਸੰਕਲਪ ਨੂੰ ਲੈ ਕੇ ਸਮਾਗਮ ਕੀਤਾ ਜਾਂਦਾ ਹੈ, ਜੋ ਕਿ ਅੱਜ ਆਖਰੀ ਦਿਨ ਹੈ। ਸੋ ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੋ ਸਿੱਖ ਰਾਜ ਦਾ ਸੰਕਲਪ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਿੱਤਾ ਹੈ ਅਤੇ ਜੋ ਸ਼ਸਤਰਾਂ ਦਾ ਪ੍ਰੇਮ ਸਾਨੂੰ ਸਤਿਗੁਰੂ ਸਾਹਿਬ ਨੇ ਦਿੱਤਾ ਹੈ, ਸਤਿਗੁਰੂ ਸਾਹਿਬ ਨੇ ਕਿਹਾ ਹੈ ਕਿ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਅਰ ਤੀਰ ਸੈਫ ਸਰੋਈ ਸਹਿਤੀ ਯਹ ਹਮਾਰੇ ਪੀਰ। ਸੋ ਆਪਾਂ ਸਾਰੇ ਇਹਨਾਂ ਯੋਧਿਆਂ ਦਾ ਜੋ ਦਿਹਾੜੇ ਹਨ, ਜੋ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ, ਇਸ ਨੂੰ ਆਪਾਂ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਤਾਂ ਕਿ ਆਪਾਂ ਆਪਣੇ ਰਾਜ ਖਾਲਿਸਤਾਨ ਦੀ ਪ੍ਰਾਪਤੀ ਰਲ ਮਿਲ ਕੇ ਕਰ ਸਕੇ ਤੇ ਸਤਿਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਕੀ ਸ਼ਬਦਾਂ ਦਾ ਸਿਮਰਨ ਤੇ ਬਹੁਤ ਕਰਦੇ ਹਾਂ। ਕੋਈ 25-25 ਪਾਠ ਤੇ ਜਪਜੀ ਸਾਹਿਬ ਦੇ ਕਰਦਾ ਹੈ। ਸੁਖਮਨੀ ਸਾਹਿਬ ਦੇ ਨਾਂ ਦੇ ਨਾਲ ਸੁਸਾਇਟੀ ਬਣਾ ਕੇ ਪੂਰੇ ਹਿੰਦੁਸਤਾਨ ਵਿੱਚ ਚਲਾਈ ਗਈ ਹੈ। ਪਰ ਜਿਹੜੀ ਅਸਲ ਗੱਲ ਹੈ ਕਿ ਆਦਮੀ ਨੇ ਆਪਣੀ ਜ਼ਿੰਦਗੀ ਵਿੱਚ ਵਕਾਰਾਂ ਤੇ ਫਤਿਹ ਪਾਉਣੀ ਆ ਤੇ ਫਿਰ ਇਸ ਨੇ ਉਹਨਾਂ ਦੁਸ਼ਮਣਾਂ ਤੇ ਫਤਿਹ ਪਾਉਣੀ ਆ ਜਿਹੜੇ ਸੱਚ ਦੇ ਖਿਲਾਫ ਲੜਦੇ ਆ। ਇਹ ਤਾਂ ਪਾਏਗਾ ਜੇ ਪਹਿਲਾਂ ਫਤਿਹ ਦਾ ਸਿਮਰਨ ਕਰੇਗਾ। ਫਤਿਹ ਇੱਕ ਸਿਮਰਨ ਹੈ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਹਦਾਇਤਾਂ ਆਪਣੇ ਖਾਲਸੇ ਨੂੰ ਕੀਤੀਆਂ ਜੋ ਬੜਿਆਂ ਪੁਰਾਣਿਆਂ ਖਰੜਿਆਂ ਵਿੱਚ ਮਿਲਦੀਆਂ। ਬੜੇ ਬੜੇ ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਉੱਤੇ ਸਵਾਲ ਕੀਤੇ, ਪਰ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ ਕਿ ਜਿਸ ਵਿੱਚ ਜਦੋਂ ਗੁਰੂ ਮਹਾਰਾਜ ਸੰਗਤ ਵਿੱਚ ਆ ਕੇ ਬੈਠਦੇ ਹਨ ਤੇ ਉਸ ਤੋਂ ਬਾਅਦ ਕੋਈ ਸਮਾਂ ਰੱਖਦੇ ਆ ਵੀ ਜੇ ਕਿਸੇ ਨੇ ਕੋਈ ਆਪਣਾ ਸ਼ੰਕਾ ਨਿਵਰਤ ਕਰਨਾ ਤੇ ਉਹ ਕਰ ਲੋ। ਬਾਕੀ ਦੁਨੀਆ ਦੇ ਪਕੰਬਰਾਂ ਨੇ ਇਹ ਆਗਿਆ ਨਹੀਂ ਦਿੱਤੀ, ਪਰ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਸ਼ਖਸੀਅਤ ਉੱਤੇ
एडा वड्डा भरोसा। वो आंदे भी आओ जे किसी ने कोई शंका निवृत्त करना ते कर लो। पीर बुद्धू शाह नूं पढ़दे जे, सुनदे भी जे, बड़ा जोगी सिद्ध पीर होया। पौंटा साहब दे मकाम ते गुरु गोबिंद सिंह महाराज नूं वेखण आया, जिथों उन्हां दा वो सेवक बनया। फिर उन्हें अपने पुत्र अपने चेले कुर्बान कर दिते। अज वो दरख्त मौजूद नहीं। हुण ते पौंटा साहब दे दरबार साहब दी दीवार दे नाल एक बड़ा घना दरख्त सी, जिस तरह साडियां पिंडां च किते किते पलाक दे दरख्त एहो जिहा दरख्त सी, पर पलाक नहीं सी क्योंकि वह पहाड़ी इलाका है। पीर बुद्धू शाह ये जान के कि 30-32 वरे दी उम्र दा जिहड़ा गुरु आ, इन्नी छोटी उम्र विच एडियां अध्यात्मवाद दीयां उच्चियां गल्लां किवें करदा। महाराज नूं वेखण आया, अपना शंका निवृत्त करन आया। शामां दा वक्त सी। पंछियां दा एक सुभाਅ हुंदा है कि जिथे इन्हां दा टिकाणा होवे ना, ये शाम नूं अपने टिकाणे ते चले जांदे। इस दरख्त ते छोटे छोटे पंछियां दा जम घटा सी। महाराज शिकार खेड के आए। पीर बुद्धू शाह दा पिंड इथों लागे सी। वो आके इस दरख्त थले बैठा सी अपना शंका निवृत्त करने वास्ते। सतगुरु घोड़े उतर लगे ते उठ के खलो गया। सतगुरु कहन लगे, आओ पीर जी किवें आए जे? कहन लगा जी एक शंका निवृत्त करना है। कहन लगे दस दिओ। कहन लगा घोड़े उतर लो। कहन लगे नहीं, घोड़े उतरदे शंका निवृत्त हो जाना। कहंदे ने राजे जनक नूं अष्टावक्र ने घोड़े ते चढ़दे ज्ञान करवाता सी। साहब गुरु गोबिंद सिंह महाराज ने घोड़े तो उतरदे पीर बुद्धू शाह नूं ज्ञान करवाता। उन्हें सवाल किया कि ए जगत दी खेड की आ। सवाल बहुत वड्डा सी। जिस दरख्त उत्ते पंछी बैठे सन, ओदे थल्ले हजूर दा घोड़ा खड़ा सी, सामने पीर बुद्धू शाह खड़ा सी। सतगुरु ने वो तां नूं वेख के ते ताड़ी मारी। सब पंछी उड़ के चले गए। पंछियां दा रौला हट गया। सतगुरु कहन लगे, पीर बुद्धू शाह जगत दी खेड बस इन्नी की। कोई आया ते चला गया। वो समझ गया। उन्हें बड़े अदब दे नाल मारे नूं नमस्कार कीती। इस शंका निवृत्त करन दे बदले च उन्हें अपनी सारी जिंदगी गुरु गोबिंद सिंह महाराज नूं अर्पित कर दी। पर साडे शंके अजे तक निवृत्त नहीं हुई। ਅਸੀਂ ਉਹਦੇ ਹੋ ਕੇ ਵੀ ਉੱਥੋਂ ਤੱਕ ਨਹੀਂ ਪਹੁੰਚੇ। ਕੋਈ ਸਾਡੇ ਅੰਦਰ ਜਨਮਾਂ ਜਨਮਾਂਤਰਾਂ ਦੀ ਕਮੀ ਹੈ। ਬੇਨਤੀ ਕਰਿਆ ਸਜੇ ਨਾ ਸ਼ੰਕਿਆਂ ਉੱਤੇ ਤੇ ਅੰਦਰ ਦੀ ਮੈਲ ਤੇ ਫਤਿਹ ਪਾਉਣੀ ਹੈ ਨਾ, ਫਿਰ ਸਾਨੂੰ ਫਤਿਹ ਦਾ ਸਿਮਰਨ ਕਰਨਾ ਪਊਗਾ। ਜਦੋਂ ਆਪਾਂ ਫਤਿਹ ਗਜਾਉਨੇ ਹਾਂ ਨਾ, 2 ਵਾਰ ਵਾਹਿਗੁਰੂ ਦਾ ਪਵਿੱਤਰ ਨਾਮ ਚੇਤੇ ਆਉਂਦੇ ਆ, ਜਿਹੜਾ ਅਸੀਂ ਬਹੁਤ ਘੱਟ ਸਿਮਰਦੇ ਹਾਂ। ਜਗਿਆਸੂਆਂ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ अगर जे तुहाडा किसी ने दर्शन करना होवे ते फिर उन्हें आख्या मैं खालसे विचों आंगा। किसी सजे हुए खालसे नूं वेख लियो ते अपने मन विच ओनू ये अकीदा बना के वेखियो कि मैं गुरु गोबिंद सिंह दे स्वरूप नूं वेख रहा। मैं तुहानूं ओहदे विच बैठा दसांगा, ओही मेरा टिकाणा होएगा। जिस तरह रिखी नारद दे सवाल करन ते भगवान ने आख्या सी, उन्हें आख्या जी तुसीं कदे कदे लभदे नहीं। रिखी नारद जिहड़ा ब्रह्मा दा पुत्र सी, उन्हें आख्या तुसीं कईयां टिकाणियां ते कई बार मिलदे नहीं। उन्हें आख्या जदों मैं तुहानूं किते भी ना मिला ना, मेरा टिकाणा उत्थे होएगा जिथे हरि दा जस हो रहा होएगा ते लोग जुड़ के बैठे होणगे। उत्थे आके मैनूं लभ लो, ओही मेरा टिकाणा होएगा। बिल्कुल उसे धारणा मुताबक गुरु गोबिंद सिंह महाराज कहन लगे, भाई सिखो जे मैनू किसी ने लभना ना ते मेरी मर्यादा अनुसार सजिया होया कोई सिंह लभ लो, मैं तुहानूं ओहदे विच बैठा दसांगा, ओही मेरा टिकाणा होएगा। बाकी दुनिया दे पकंबरां ने अपनी उम्मत नूं इह मान नहीं दिता। शायद साडे अंदर इह कमी है कि असीं इहनूं संभाल ही नहीं सके। जगवासुआं ने फिर सवाल कीता, महाराज अगर तुहाडा कोई इहो जिहा सजिया होया सिंह वेखण नूं ना लभे, कोई इहो जिहा समां बन जे ते फिर सतगुरु पातशाह कहन लगे, फिर तू अपने गातरे पई तलवार म्यान विचों कढ लई, इहनूं फतेह बुला के ते इहदी तिखी धार वाले देखी। मैं तैनूं तेग दी तिखी धार दे विचों नजर आऊंगा ते जे मैनूं सिंह विचों लभणा ना ते जदों तू फतेह बुलाएगा ना उदों मैं तैनूं दिस पांगा। फतेह एक सिमरन है जिहदे विचों साहिब गुरु गोबिंद सिंह दा दर्शन हुंदा। आओ सारे मिल के फतेह बुलाइए। बंदे दी कोई समर्था नहीं कि वह कोई गुरु दी गल कर सके। गुरु पूरा है, मनुख अधूरा है ते अधूरा मनुख पूरे गुरु दी की गल करेगा।
ਮਨੁੱਖ ਜਿਹੜਾ ਪੰਜ ਭੂਤਕ ਸਰੀਰ ਦੇ ਅੰਦਰ ਘਿਰਿਆ, ਪਰਮੇਸ਼ਰ ਜਿਹੜਾ ਉਹ ਸਰੀਰ ਵਿੱਚ ਨਹੀਂ ਹੈ। ਪਰਮੇਸ਼ਰ ਬੇਹੱਦਾ ਹੈ ਤੇ ਬੇਹੱਦੇ ਪਰਮੇਸ਼ਰ ਦੀ ਇੱਕ ਹੱਦ ਵਾਲਾ ਜੀਵ ਕੀ ਗੱਲ ਕਰੇਗਾ। ਸਿੱਖ ਕਦੇ ਗੁਰੂ ਦੀ ਲਖਤਾ ਨਹੀਂ ਕਰ ਸਕਦਾ। ਸਿੱਖ ਤੇ ਗੁਰੂ ਦੇ ਪਿਆਰ ਦਾ ਪ੍ਰਤੀਕ ਹੈ ਤੇ ਪਿਆਰ ਵਿੱਚ ਕਦੇ ਅਕਲ ਕੰਮ ਨਹੀਂ ਆਉਂਦੀ, ਉੱਥੇ ਸ਼ਰਧਾ ਤੇ ਜਜ਼ਬਾ ਕੰਮ ਆਉਂਦਾ। ਆਓ ਬੇਨਤੀ ਕਰਾਂ, ਪਹਿਲਾਂ ਫਤਿਹ ਬੁਲਾਈਏ ਤੇ ਫਿਰ ਜੋ ਤੁਸੀਂ ਸਾਨੂੰ ਬੁੱਧੀ ਬਖਸ਼ੋਗੇ। ਮੈਂ ਆਪਣੇ ਸਮੇਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕੁਝ ਕਹਿਣ ਦਾ ਯਤਨ ਕਰੂੰਗਾ। ਸਾਰੀ ਸੰਗਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਪਿਆਰ ਸਹਿਤਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਡਾਕਟਰ ਸਾਹਿਬ ਜੋ ਸਾਡੇ ਦੇ ਅਤਿਆਚਾਰ ਹੋਏ, ਜੋ ਸਾਡੀ ਕੌਮ ਦਾ ਘਾਣ ਕੀਤਾ ਗਿਆ ਔਰ ਜੋ ਸਾਨੂੰ ਅੱਗੇ ਕਰਨਾ ਚਾਹੀਦਾ, ਕਿਸ ਤਰ੍ਹਾਂ ਗੁਲਾਮੀ ਦੀਆਂ ਜੜ੍ਹਾਂ ਆਪਣੇ ਸੀ ਗਲੋਂ ਲਾਉਣੀਆਂ, ਉਹਦੇ ਬਾਰੇ ਆਪ ਜੀ ਨਾਲ ਬੜੇ ਦੁੱਖ ਭਰੇ ਉਹ ਭਰੇ ਹਿਰਦੇ ਦੇ ਨਾਲ ਆਪ ਜੀ ਨਾਲ ਵਿਚਾਰ ਸਾਂਝੇ ਕਰਕੇ ਗਏ। ਜਿੰਨਾ ਸਮਾਂ ਮੇਰੇ ਸਤਿਗੁਰੂ ਬਖਸ਼ ਕਰਦੇ ਆ, ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਕਰੋ ਕਿ ਪਿਤਾ ਸਤਿਗੁਰੂ ਜੀ ਜਿੱਥੇ ਆਪ ਜੀ ਦੇ ਬਚਨ ਸਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਨਾ, ਉੱਥੇ ਆਪ ਜੀ ਦੇ ਬਚਨ ਸਾਨੂੰ ਕਿਤੇ ਕਮਾਉਣ ਦੀ ਵੀ ਜਾਚ ਆ ਜਾਏ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਵਿਆ ਸੁਣਿਆ ਉਹਨਾਂ ਦਾ ਪ੍ਰਵਾਨ ਹੋਣਾ ਜਿਨ੍ਹਾਂ ਗੁਰੂ ਕੇ ਬਚਨ ਸੁਣ ਕੇ ਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਦਿਨ ਸੈਰ ਕਰ ਰਹੇ ਲੰਘ ਰਹੇ ਸਨ, ਕੁਝ ਬੱਚੇ ਚਿੱਕੜ ਵਿੱਚ ਖੇਡ ਰਹੇ ਸਨ। ਸ਼ੇਰੇ ਪੰਜਾਬ ਨੇ ਆਖਿਆ, ਬੱਚਿਓ ਵੇਖਿਓ ਕਿਤੇ ਤਿਲਕੇ ਤੁਹਾਨੂੰ ਸੱਟ ਨਾ ਲੱਗ ਜਾਏ। ਉਹਨਾਂ ਬੱਚਿਆਂ ਨੇ ਆਖਿਆ, ਮਹਾਰਾਜਾ ਸਾਹਿਬ ਪਹਿਲੀ ਤਾਂ ਗੱਲ ਤੇ ਅਸੀਂ ਤਿਲਕਣਾ ਨਹੀਂ, ਕਿਉਂਕਿ ਸਾਡੇ ਪੈਰਾਂ ਵਿੱਚ ਪਕੜ ਬੜੀ, ਤੇ ਜੇ ਤਿਲਕੇ ਤੇ ਸਾਨੂੰ ਸੱਟ ਨਹੀਂ ਲੱਗਣੀ, ਤੇ ਜੇ ਸੱਟ ਲੱਗ ਗਈ ਤੇ ਸਾਡਾ ਜੋੜ ਬੜਾ ਛੇਤੀ ਜੁੜ ਜਾਣਾ, ਕਿਤੇ ਤੂੰ ਨਾ ਤਿਲਕਦੀ। ਸਿੱਖੋ, ਜਿਹੜੇ ਕੌਮ ਦੇ ਲੀਡਰ ਤਿਲਕ ਜਾਣ, ਕੌਮ ਦੇ ਲੀਡਰ ਗਦਾਰ ਹੋ ਜਾਣ, ਉਹ ਕੌਮਾਂ ਸਾਥ ਦੀ ਡੂੰਗੀ ਖੱਡ ਵਿੱਚ ਜਾ ਪੈਂਦੀਆਂ। ਲੀਡਰਾਂ ਦੀ ਸ਼ਹਿ ਉੱਤੇ ਇਹ ਸਭ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ। ਕਿਸ ਤਰ੍ਹਾਂ ਜ਼ਾਲਮ ਸਰਕਾਰ ਨੇ ਟੈਂਕਾਂ ਤੇ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਨੂੰ ਢਾਇਆ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਤੁਹਾਨੂੰ ਕਿਤੇ ਇਹੋ ਜਿਹੀ ਮਿਸਾਲ ਨਹੀਂ ਮਿਲੇਗੀ ਕਿ ਆਪਣੇ ਦੇਸ਼ ਵਾਸੀਆਂ ਉੱਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਜੇ। ਇਹ ਪਹਿਲਾ ਇਤਿਹਾਸ ਦਾ ਵਾਕਿਆ ਹੈ। ਜਲ ਸੈਨਾ, ਥਲ ਸੈਨਾ, ਵਾਯੂ ਸੈਨਾ ਲਾ ਕੇ, ਤਿੰਨ ਤਰ੍ਹਾਂ ਦੀ ਸੈਨਾ ਲਾ ਕੇ ਸਾਨੂੰ ਹੱਕਾਂ ਨੂੰ ਦਬਾਉਣ ਵਾਸਤੇ, ਸਾਡੀ ਕੌਮ ਦਾ ਲੱਕ ਤੋੜਨ ਵਾਸਤੇ ਇਹ ਜ਼ਾਲਮਾਂ ਨੇ ਜ਼ੁਲਮ ਕੀਤੇ। ਅਕਾਲ ਤਖਤ ਢਹਿ ਢੇਰੀ ਕੀਤਾ, ਹਰਮੰਦਰ ਸਾਹਿਬ ਵਿੱਚ ਗੋਲੀਆਂ ਵੱਜੀਆਂ, ਬੱਚੇ ਤੇ ਬੁੱਢੇ ਬੀਬੀਆਂ ਦੇ ਕਿਸ ਤਰ੍ਹਾਂ ਘਾਣ ਕੀਤੇ ਗਏ। ਇਸ ਤੋਂ ਬਾਅਦ ਆਂਦੇ ਪ੍ਰਕਰਮਾਂ ਲਹੂ ਦੇ ਨਾਲ ਭਿੱਜੀਆਂ। ਸਰਕਾਰ ਨੇ ਉਹਨਾਂ ਨੂੰ ਸਾਫ਼ ਕੀਤਾ ਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਪਤਾ ਨਾ ਲੱਗ ਸਕੇ ਵੀ ਇੱਥੇ ਕਿੰਨਾ ਖੂਨ ਖਰਾਬਾ ਹੋਇਆ। ਆਖਰ ਪੁਲਿਸ ਦਾ ਪਹਿਰਾ ਹਟਿਆ ਤੇ ਸੰਗਤ ਆਉਣ ਜਾਣ ਲੱਗੀ। ਜਦੋਂ ਅਕਾਲ ਤਖਤ ਵੇਖ ਰਿਹਾ, ਸੀਨਾ ਛਾਨਣੀ ਹੋ ਜਾਂਦਾ। ਮੈਂ ਦੋ ਯੋਧਿਆਂ ਦੀ ਗੱਲ ਕਰਨ ਲੱਗਾ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ। ਸਿੱਖੋ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਦੀ ਪ੍ਰੇਰਣਾ ਲਈ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਨਿਸ਼ਾਵਰ ਕਰਨ ਦਾ ਪਰਨ ਕਰ ਲਿਆ। ਭਾਈ ਹਰਜਿੰਦਰ ਸਿੰਘ ਜਿੰਦਾ ਪਿੰਡ ਗੰਦਲੀ ਜ਼ਿਲ੍ਹਾ ਤਰਨਤਾਰਨ ਤੇ ਭਾਈ ਸੁਖਦੇਵ ਸਿੰਘ ਸੁੱਖਾ ਜਿਹੜਾ ਰਾਜਸਥਾਨ ਚੱਕ ਨੰਬਰ 11। ਇਹਨਾਂ ਦੋਵਾਂ ਦਾ ਆਪਸ ਵਿੱਚ ਪਿਆਰ ਕਿਤਨਾ ਪਿਆ, ਕਿਉਂਕਿ ਪਾੜਾ ਬੜਾ ਲੰਮਾ, ਇੱਕ ਤਰਨਤਾਰਨ ਨੂੰ ਬਿਲੋਂਗ ਕਰਦਾ ਤੇ ਇੱਕ ਰਾਜਸਥਾਨ ਨੂੰ। ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਨਾ, ਪਿਤਾ ਗੁਲਜ਼ਾਰ ਸਿੰਘ, ਮਾਤਾ ਗੁਰਨਾਮ ਕੌਰ, ਸਰਦਾਰ ਹਰਜਿੰਦਰ ਸਿੰਘ ਜਿੰਦਾ MA ਡਿਗਰੀ ਉਹਨੇ ਪਾਸ ਕੀਤੀ ਆ। ਪੜ੍ਹੇ ਲਿਖੇ ਨੌਜਵਾਨ, ਇੱਕ ਮੈਨੂੰ ਵਕੀਲ ਆਂਦਾ ਵੀ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਉਹ ਕੁਰਬਾਨੀ ਨਹੀਂ ਕਰ ਸਕਦਾ। ਇਹ ਦੋਵੇਂ ਪੜ੍ਹੇ ਲਿਖੇ ਜਵਾਨ ਆ। ਇਹਨਾਂ ਦਾ ਪਿਆਰ ਆਪਸ ਵਿੱਚ ਕਿਤਨਾ ਪਿਆ। ਭਾਈ ਹਰਜਿੰਦਰ ਸਿੰਘ ਜਿੰਦਾ ਇਹਦੇ ਨਾਨਕੇ ਰਾਜਸਥਾਨ ਵਿੱਚ ਸਨ। ਭਾਈ ਸੁਖਦੇਵ ਸਿੰਘ ਸੁੱਖਾ ਤਿੰਨਾਂ ਭੈਣਾਂ ਦਾ ਇੱਕੋ ਹੀ ਭਰਾ। ਇਹਦੇ ਨਾਨਕਿਆਂ ਦੇ ਘਰੇ ਵੀ ਆਉਣੀ ਜਾਣੀ ਸੀ, ਇਸ ਕਰਕੇ ਇਹਨਾਂ ਦਾ ਇੱਥੋਂ ਇੱਕ ਪਿਆਰ ਪਿਆ। ਸਿੱਖੋ, ਬੰਦੇ ਦੇ ਕਿੰਨੇ ਵੀ ਯਾਰ ਹੋਣ, ਪਰ ਬਹੁਤਾ ਝੁਕਾਅ ਉਹਦੇ ਵੱਲੇ ਹੁੰਦਾ ਜਿਹਦੇ ਮਨ ਦੇ ਖਿਆਲ ਇੱਕ ਦੂਜੇ ਨਾਲ ਫਿੱਟ ਆ ਜਾਣ। ਇਹਨਾਂ ਦੇ ਦੋਵਾਂ ਦੇ
इन्ने ख्याल मिले, इन्ना आपां निशावर करन दा प्रण कर लिया। संगत दे नाल श्री अकाल तख्त साहब दे आके दर्शन करदे आंदे सीना छाननी हो गया। सूरमे ने प्रण किया गुरु रामदास महाराज के दरबार में खलो के, पातशाह कदे तेरे दरबार में उधम सिंह अरदास करके तुरया सी ते उन्हें जलियांवाले बाग दा बदला 21 साल बाद भी डवैर नूं मार के लिया सी। असीं अज प्रण करदे हां कि ओह अरुण वैदिया जिहड़ा तजवीज़ां दस के श्री अकाल तख्त ते गोले मराउंदा सी, ओहनूं असीं जिउंदा नहीं छड्डना। जिस तरह सूरमिਆਂ ने प्रण कीता, छंद दा सिर लेख है, ओए सुखे ते जिंदे भी गैरत लै उठी अंगड़ाइयां। विच जोड़ 84 दे तीजा कल्लो काला होया, जात जुल्म वैदिए दा शेरा तक असकरीश होया। तक गोलियां दे कसमा सूरमियां ने खाइयां, सुखे दे जिदे दी गैरत ले उठी अंगड़ाइयां। विच जोड़ 84 दे जात जुल्म वैदिए दा शेरा तक असकरीश होया। तक गोलियां दे कसमा सूरमियां ने खाइयां, सुखे दे जिंदे दी गैरत ले उठी अंगड़ाइयां। ना पहले छड्या कोई नहीं, अगे कोई छड्डना, वाग मसे रंगड़ दे आपा सिर एदा है वड्डना। होण शेर मताम दियां गल्लां जान गियां दुरहाइयां, सुखे ते जिंदे दी गैरत ले उठी अंगड़ाइयां। जदों वेख्या खाना टट्ठा तख्त अकाल जवाना, झट लिया फैसला है लाइए खातर धर्म दी जाना। सिख कौम दे सिर उत्तों कहदे जान बाजियां लाइयां, सुखे ते जिंदे दी गैरत ले उठी अंगड़ाइयां। जग पूजे उन्हां नूं जेड़े जाम शहादत पींदे, जग पूजे उन्हां नूं जेड़े जाम शहादत पींदे, ओ मत सदाउंदे नी जेड़े पग लथी तो जींदे। इस पूरी हुकूमत नूं कहदे जान केलियां पाइयां, सुखे ते जिंदे दी गैरत ले उठी अंगड़ाइयां। जदों वेख्या खाना टट्ठा तख्त अकाल जवाना, झट लिया फैसला है लाइए खातर धर्म दी जाना। जस मर्द दुनिया दा गौड़ा अमरजीत सबराइयां, सुखे ते जिंदे दी गैरत ले उठी अंगड़ाइयां। गुरु अर्जन साहब महाराज शब्द वास्ते शहीद होए। उन्हां राहां ते चल के हजारां कौम दियां सूरमियां ने कुर्बानियां कीतियां। सिखो उन्हां काफलियां दे रूप विच असीं प्राप्तियां नहीं कीतियां, जिन्हां जोड़ियां ने कुर्बानियां करके कौम दी झोली च बहुत कुछ पाया। मसे रंगड़ ने पाप कीता, हरमंदर साहब मंजा ढा के बह गया, ओनू मारन वास्ते भी हीरा नहीं आईयां। 2 सूरमे आए भाई सुखा सिंह ते मताब सिंह, दिन दीवी किस तरह उस पापी दा सिर वड्डिया। सिखो जदों जकरिया खान ने आख्या भी कोई सिख पंजाब की धरती ते रह नहीं गया, सारे खत्म हो गया, उस वेले बाबा बोता सिंह ते गर्जा सिंह ने केसरी झंडा गढ़ के ते एक खालसा राज कायम करके रखाया। भाई
ਬੇਅੰਤ ਸਿੰਘ ਤੇ ਸਤਵੰਤ ਸਿੰਘ ਦਵੇਂ ਸੂਰਮਿਆਂ ਨੇ ਕਿਸ ਤਰ੍ਹਾਂ ਇੰਦਰਾ ਪਾਪੜ ਨੂੰ ਮਾਰਿਆ, ਇਹ ਵੀ ਸੂਰਮੇ ਦਵੇਂ ਸਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਸੰਤ ਬਾਬਾ ਜਰਨੈਲ ਸਿੰਘ ਦੇ ਕੋਲੋਂ ਇਹਨਾਂ ਪ੍ਰੇਰਨਾ ਲਈ ਉਹਨਾਂ ਦੇ ਲੈਕਚਰ ਸੁਣਿਆ। ਸੰਤ ਬਾਬਾ ਜਰਨੈਲ ਸਿੰਘ ਨੂੰ ਇੱਕੋ ਹੀ ਕੰਮ ਸੀ, ਇੱਕੋ ਹੀ ਕਾਰਨ ਤੋਂ ਰਸਤੇ ਚੋਂ ਹਟਾਉਣਾ ਚਾਹੁੰਦੀ ਸੀ ਸਰਕਾਰ ਕਿ ਸੰਤ ਬਾਬਾ ਜਰਨੈਲ ਸਿੰਘ ਨੇ ਆਪਣੀ ਹਕੂਮਤ ਪੰਜਾਬ ਦੀ ਧਰਤੀ ਤੇ ਕੱਢ ਮਾਰੀ। ਜਿਸ ਤਰ੍ਹਾਂ 6ਵੇਂ ਪਾਤਸ਼ਾਹ ਦਾ ਦਰਬਾਰ ਸਜਦਾ ਸੀ ਨਾ, ਇਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਦਾ ਦਰਬਾਰ ਲੱਗਦਾ ਹੈ ਤੇ ਲੋਕਾਂ ਦੇ ਦੁੱਖ ਸੁੱਖ ਸੰਤ ਬਾਬਾ ਜਰਨੈਲ ਸਿੰਘ ਦੇ ਦਰਬਾਰ ਵਿੱਚ ਸੁਣੇ ਜਾਂਦੇ ਸੀ। ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਤੇ ਗੋਲੇ ਵੱਜਣ ਤੇ ਲੱਡੂ ਤੇ ਮਠਿਆਈਆਂ ਵਰਤਾਈਆਂ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸੰਤ ਬਾਬਾ ਜਰਨੈਲ ਸਿੰਘ ਇਕੱਲੇ ਸਿੱਖਾਂ ਦੇ ਨਿਆਂ ਨਹੀਂ ਸੀ ਕਰਿਆ ਕਰਦਾ, ਉਹ ਹਿੰਦੂਆਂ ਦੇ ਵੀ ਉਹਨੇ ਨਿਆਂ ਕਰਦਾ ਸੀ ਜਿਹੜੇ ਤਗੜੇ ਲੋਕ ਉਹਨਾਂ ਨੂੰ ਸਤਾਉਂਦੇ ਸੀ। ਇੱਕ ਹਿੰਦੂ ਪਰਿਵਾਰ ਦੀ ਘਟਨਾ, ਖੁਸ਼ਵੰਤ ਸਿੰਘ ਨਹਿਰ, ਖੁਸ਼ਵੰਤ ਸਿੰਘ ਜੀ ਪੱਤਰਕਾਰ ਜਿਹਨੇ ਪੰਜਾਬ ਦਾ ਦੁਖਾਂਤ ਤੇ ਕਿਤਾਬ ਲਿਖੀ ਆ, ਉਹਦੇ ਵਿੱਚ ਲਿਖਦਾ ਵੀ ਇੱਕ ਹਿੰਦੂ ਪਰਿਵਾਰ ਦੀ ਲੜਕੀ ਸੰਤਾਂ ਦੇ ਕੋਲ ਆਈ, ਦਰਬਾਰ ਲੱਗਾ ਸੀ। ਆ ਕੇ ਬੱਚੀ ਨੇ ਆਖਿਆ, ਬਾਬਾ ਜੀ ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਮਾਰਦਾ, ਮੇਰੇ ਮਾਪਿਆਂ ਨੇ ਲੋੜ ਤੋਂ ਵੱਧ ਦਾਜ ਦੇ ਕੇ ਮੈਨੂੰ ਵਿਆਹਿਆ, ਪਰ ਮੇਰਾ ਖੂਨ ਚੂਸਿਆ ਜਾ ਰਿਹਾ, ਮੇਰਾ ਕੋਈ ਦੁੱਖ ਸੁਣਨ ਵਾਲਾ ਨਹੀਂ। ਮੇਰਾ ਪਿਤਾ ਗਿਆ, ਉਹਨੇ ਤਰਲਾ ਮਾਰਿਆ, ਉਹਦੀ ਪੱਗ ਲਾਈ ਗਈ, ਮੇਰੇ ਭਰਾ ਡਰਦੇ ਮੇਰੇ ਸਹੁਰੇ ਪਰਿਵਾਰ ਚ ਨਹੀਂ ਆਉਂਦੇ, ਬਾਬਾ ਜੀ ਮੈਂ ਦੁੱਖ ਹਟਾ ਰਹੀ ਹਾਂ। ਸੰਤਾਂ ਨੇ ਆਖਿਆ, ਬੱਚੀ ਜੀ ਤੇਰੇ ਕੋਲ ਦਾਜ ਮੰਗਦੇ ਤੇ ਪੈਸੇ ਸਾਡੇ ਕੋਲ ਲੈ ਜਾ। ਆਂਦੇ ਰੁਪਈਏ ਦੇ ਕੇ ਸੰਤਾਂ ਨੇ ਤੋਰਿਆ। ਉਹ ਜਦੋਂ ਬੱਚੀ ਗਈ, ਉਹਨਾਂ ਆਖਿਆ, ਉਹ ਜੇ ਕੁੱਟਿਆਂ ਮਾਰਿਆ ਪੈਸਾ ਬਰਾਮਦ ਹੁੰਦਾ ਤੇ ਇਹਨੂੰ ਹੋਰ ਮਾਰਨਾ ਚਾਹੀਦਾ। ਉਸ ਬੱਚੀ ਉੱਤੇ ਹੋਰ ਕਹਿਰ ਕੀਤਾ। ਉਹ ਬੱਚੀ ਆ ਕੇ ਫਿਰ ਮਹਾਂਪੁਰਸ਼ਾਂ ਦੇ ਦਰਬਾਰ ਚ ਡਿੜਾਈ। ਉਹਨੇ ਆਖਿਆ, ਬਾਬਾ ਜੀ ਮੇਰਾ ਕੋਈ ਦੁੱਖ ਸੁਣਨ ਵਾਲਾ ਨਹੀਂ, ਮੈਨੂੰ ਹੋਰ ਕੁੱਟਿਆ ਤੇ ਮਾਰਿਆ ਗਿਆ, ਆਂਦੇ ਵੀ ਦਾਜ ਹੋਰ ਚਾਹੀਦਾ। ਸੰਤਾਂ ਨੇ ਆਖਿਆ, ਬੱਚੀ ਫਿਰ ਆਖਦੇ ਵੀ ਮੈਂ ਹੁਣ ਹਿੰਦੂਆਂ ਦੀ ਧੀ ਨਹੀਂ ਰਹੀ, ਮੈਂ ਹੁਣ ਖਾਲਸੇ ਦੀ ਧੀ ਬਣ ਚੁੱਕੀ ਆ ਤੇ ਮੇਰੇ ਤੇ ਕੋਈ ਕਹਿਰ ਨਾ ਕੀਤਾ ਜਾਵੇ। ਉਹ ਬੱਚੀ ਨੇ ਉਤਰਾ ਆ ਕੇ ਆਪਣੇ ਸਹੁਰੇ ਪਰਿਵਾਰ ਨੂੰ ਆਖਿਆ ਵੀ ਮੇਰੇ ਸਿਰ ਤੇ ਹੁਣ ਰੱਬ ਵਰਗੀ ਆਤਮਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹੱਥ ਆ, ਮੇਰੇ ਤੇ ਕੋਈ ਜ਼ੁਲਮ ਨਾ ਕੀਤਾ ਜਾਵੇ। ਨਾ ਆਖਿਆ, ਕਿਹੜਾ ਭਿੰਡਰਾਂ ਵਾਲਾ ਵੇਖ ਲਾਂਗੇ ਭਿੰਡਰਾਂ ਵਾਲੇ ਨੂੰ। ਫਿਰ ਬੱਚੀ ਨੂੰ ਕੁੱਟਿਆ ਤੇ ਮਾਰਿਆ, ਰੁਪਈਏ ਚਾਹੀਦੇ। ਉਹ ਬੱਚੀ ਜਦੋਂ ਤੀਜੀ ਵਾਰ ਆ ਕੇ ਮਹਾਂਪੁਰਸ਼ਾਂ ਦੇ ਦਰਬਾਰ ਵਿੱਚ ਸ਼ਿਕਾਇਤ ਕੀਤੀ ਨਾ, ਫਿਰ ਸੰਤਾਂ ਨੇ ਸਿੱਖਾਂ ਦੀ ਜੀਭ ਭਰ ਕੇ ਤੋਰਿਆ ਵੀ ਜਾਓ ਉਹਨੂੰ ਲੈ ਕੇ ਆਓ। ਬੰਦੀ ਬਣਾ ਕੇ ਸੰਤਾਂ ਦੇ ਦਰਬਾਰ ਵਿੱਚ ਉਹਨੂੰ ਲਿਆਂਦਾ ਗਿਆ। ਆਂਦਾ ਜਿਹੜਾ ਆਂਦਾ ਸੀ ਨਾ, ਵੇਖ ਲਾਂਗੇ ਭਿੰਡਰਾਂ ਵਾਲੇ, ਕਿਹੜਾ ਭਿੰਡਰਾਂ ਵਾਲਾ। ਜਦੋਂ ਸੰਤਾਂ ਦੇ ਦਰਸ਼ਨ ਕੀਤੇ ਤੇ ਚਰਨਾਂ ਤੇ ਢਹਿ ਪਿਆ। ਸੰਤ ਬਾਬਾ ਜਰਨੈਲ ਸਿੰਘ ਦਾ ਵੇਖੋ ਸਮਝਾਉਣ ਦਾ ਤਰੀਕਾ ਕਿਹੋ ਜਿਹਾ ਸੀ। ਉਹਨਾਂ ਆਖਿਆ ਵੀ ਇਹ ਜਿਹੜਾ ਸ਼ਹਿਰ ਉਹਨੇ ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ ਹੋਇਆ ਸ਼ਹਿਰ, ਤੇ ਜਿਹੜੇ ਇੱਥੇ ਲੋਕ ਰਹਿੰਦੇ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਧੀਆਂ ਤੇ ਪੁੱਤਰ ਵਾ, ਤੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਉਹਦੇ ਘਰ ਚ ਕੋਈ ਵੀ ਘਾਟਾ ਨਹੀਂਗਾ। ਜਿੰਨਾ ਤੁਹਾਨੂੰ ਦਾਜ ਚਾਹੀਦਾ ਸਾਨੂੰ ਇੱਕੇ ਵਾਰ ਦੱਸ ਦਿਓ, ਸ਼ਾਮ ਨੂੰ ਟਰੱਕ ਭਰ ਕੇ ਤੁਹਾਡੇ ਘਰ ਚ ਪਹੁੰਚ ਜੂਗਾ। ਉਹ ਜਿਹੜਾ ਲੜਕੀ ਦਾ ਸਹੁਰਾ ਸੀ ਨਾ, ਕਹਿੰਦਾ ਬਾਬਾ ਜੀ ਸਾਨੂੰ ਕੋਈ ਨਹੀਂ ਚਾਹੀਦਾ, ਮੇਰੀ ਤੇ ਧੀਆਂ ਵਰਗੀ ਆ। ਉਹ ਖੁਸ਼ਵੰਤ ਸਿੰਘ ਜਿਹੜਾ ਪੱਤਰਕਾਰਾਂ ਦਾ, ਮੈਂ ਬਿਲਕੁਲ ਸੰਤਾਂ ਦੇ ਲਾਗੇ ਖਲੋਤਾ ਉਸ ਟਾਈਮ ਤੇ, ਮੌਕੇ ਦਾ ਗਵਾਹ। ਆਂਦਾ ਜਦੋਂ ਮੁੰਡੇ ਨੂੰ ਪੁੱਛਿਆ ਵੀ ਆ ਲੈ ਕਲਮ ਤੇ ਕਾਗਜ਼ ਤੇ ਜਿੰਨਾ ਦਾਜ ਚਾਹੀਦਾ ਤੈਨੂੰ ਸਾਨੂੰ ਇੱਥੇ ਲਿਖ ਦੇ ਕਾਗਜ਼ ਉੱਤੇ, ਸ਼ਾਮ ਨੂੰ ਤੇਰੇ ਘਰ ਪਹੁੰਚੂਗਾ, ਸਾਡੀ ਇਹ ਧੀ ਆ ਤੇ ਤੈਨੂੰ ਇਹਨੂੰ ਵਸਾਉਣਾ ਪੈਣਾ। ਉਹ ਆਂਦੇ ਮੁੰਡਾ ਇੰਨਾ ਡਰ ਗਿਆ ਆਪਣੇ ਨਾਲੇ ਪਿਓ ਦੇ, ਉਹ ਲਿਆਉਂਦਾ ਜਾਵੇ। ਆਂਦਾ ਬਾਬਾ ਜੀ ਜੇ ਤੁਹਾਡੀ ਧੀ ਆ ਤੇ ਮੇਰੀ ਭੈਣ ਆ, ਮੈਂ ਇਹਨੂੰ ਹੁਣੇ ਲੈ ਜਾਂਦਾ। ਇੰਨਾ ਉਹਨਾਂ ਦਾ ਚਾਵਾ ਸੀ। ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਇਹਨਾਂ ਸੂਰਮਿਆਂ ਨੇ ਪ੍ਰੇਰਨਾ ਲਈ ਆ। ਉਹ ਦਿੱਲੀ ਦੇ ਕਾਤਲ ਉਹਨਾਂ ਨੂੰ ਸੋਧਣ ਦਾ ਫੈਸਲਾ ਕੀਤਾ। ਸਿੱਖੋ, ਦਿੱਲੀ ਵਿੱਚ ਨਵੰਬਰ 1984 ਜਿਹੜੀ ਕਤਲੇਆਮ ਹੋਈ ਆ, ਉਹ ਇੰਦਰਾ ਨੂੰ ਮਾਰਨਾ ਨਹੀਂ ਸੀ। ਇਹਨਾਂ ਨੇ ਪਹਿਲੋਂ ਮਨਸੂਬੇ ਬਣੇ ਤੇ ਘੜੇ ਹੋਏ ਸੀ ਵੀ ਦਿੱਲੀ ਵਿੱਚ ਇਹਨਾਂ ਸਿੱਖਾਂ ਦੇ ਕਾਰੋਬਾਰ ਬੜੇ ਤਕੜੇ ਆ। ਬੈਂਕਾਂ ਇਹਨਾਂ ਪੈਸਿਆਂ ਨਾਲ ਭਰੀਆਂ ਹੋਈਆਂ, ਕਿਤੇ ਦਿੱਲੀ ਦੇ ਰਾਜੇ ਨਾਲ ਬਣ ਬੈਂਦੇ ਹੁਣ ਇਹਨਾਂ ਨੂੰ ਇੱਥੇ ਦਿੱਲੀ ਦੇ ਰਹਿਣ ਨਹੀਂ ਦੇਣਾ। 72 ਘੰਟੇ ਕਿਤਨਾ ਖੁੱਲ ਸਰਕਾਰ ਨੇ ਦਿੱਤੀ, ਕਿਸ ਤਰ੍ਹਾਂ ਸਾਡੇ ਉੱਤੇ ਕਹਿਰ ਤੇ ਤਸ਼ੱਦਦ ਕੀਤੇ। ਨੌਕਰੀ ਕਰਨ ਗਏ ਚਰਾਹਾਂ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ। ਉਹ ਧੀਆਂ ਜਿਹੜੀਆਂ ਮਾਵਾਂ ਦੀਆਂ ਗੋਦੀਆਂ ਵਿੱਚੋਂ ਖਿੱਚ ਖਿੱਚ ਕੇ ਜ਼ਾਲਮਾਂ ਗੁੰਡਿਆਂ ਨੇ ਖੜੀਆਂ, 5 ਦਿਨ ਬਾਅਦ ਉਹ ਧੀਆਂ ਮਾਵਾਂ ਨੂੰ ਨਸੀਬ ਹੋਈਆਂ, ਉਹਨਾਂ ਤੇ ਕੀ ਕਹਿਰ ਦੀ ਹਨੇਰੀ ਝੁੱਲੀ ਹੋਏਗੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਉਹ ਟਰੱਕ ਜਿਨ੍ਹਾਂ ਨੂੰ 5 ਦਿਨ ਹੋਏ ਸੀ ਅੱਗ ਲੱਗਿਆ ਨੂੰ, ਲਾਸ਼ਾਂ ਦੇ ਕੋਲੋਂ ਮੁਸ਼ਕ ਆ ਰਿਹਾ, ਕੁੱਤੇ ਤੂ ਕੇ ਲਈ ਜਾ ਰਿਹਾ, ਕੀ ਸਾਡੇ ਉੱਤੇ ਕਹਿਰ ਇਹਨਾਂ ਕੀਤਾ। ਉਹਨਾਂ ਪਾਪੀਆਂ ਨੂੰ ਲਲਤ ਮਾਕਣ ਤੇ ਅਰਜਨ ਗੁੰਡੇ ਨੂੰ ਸੋਧਣ ਵਾਸਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ, ਇਹਨਾਂ ਭਾਈ ਮਥਰਾ ਸਿੰਘ ਦੀ ਮਦਦ ਲਈ ਆ। ਭਾਈ ਮਥਰਾ ਸਿੰਘ ਚੌੜੇ ਮਧਰੇ ਦੇ ਰਹਿਣ ਵਾਲਾ ਸੀ, ਬਟਾਲੇ ਦੇ ਲਾਗੇ ਉਹਦਾ ਨਗਰ, ਮੈਂ ਉਸ ਨਗਰ ਵਿੱਚ ਜਾ ਕੇ ਆਇਆ। ਭਾਈ ਮਥਰਾ ਸਿੰਘ ਕਿਹੋ ਜਿਹਾ ਯੋਧਾ ਸੀ। ਇੱਕ ਵਾਰ ਸੰਤਾਂ ਦਾ ਦਰਬਾਰ ਲੱਗਾ ਤੇ ਇੱਕ ਮਾਈ ਆਈ, ਆਂਦੀ ਬਾਬਾ ਜੀ ਮੈਂ ਆਪਣਾ ਪੁੱਤਰ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਆ, ਜੇ ਤੁਸੀਂ ਉਹਨੂੰ ਨਾਲ ਆਪਣੇ ਜਥੇ 'ਚ ਭਰਤੀ ਕਰੋ। ਸੰਤਾਂ ਨੇ ਆਖਿਆ ਮਾਈ ਇੱਥੇ ਲੰਗਾ ਵੀ ਪ੍ਰਵਾਨ, ਇੱਥੇ ਅੰਨਾ ਵੀ ਪ੍ਰਵਾਨ। ਅੰਨਾ ਜਿਹੜਾ ਉਹ ਭਾਂਡੇ ਮਾਂਜੀ ਜਾਊਗਾ, ਲੰਗਾ ਅਗੜਾਈ ਜਾਊਗਾ, ਗੁਰੂ ਕਾ ਲੰਗਰ ਪਕਦਾ ਰਹੂਗਾ। ਉਹ ਮਾਈ ਨੇ ਆਖਿਆ ਬਾਬਾ ਜੀ ਨਾ ਮੇਰਾ ਪੁੱਤ ਲੰਗਾ ਜੇ ਤੇ ਨਾ ਅੰਨਾ ਜੇ, ਮੈਂ ਤੁਹਾਡਾ ਉਹਨੂੰ ਸੰਗੀ ਬਣਾਉਣੀ ਚਾਹੁੰਦੀ ਹਾਂ ਸੰਘਰਸ਼ ਵਿੱਚ ਆਪਣੀ ਉਹ ਜਾਨ ਵਾਰੇ, ਜੇ ਤੁਸੀਂ ਨਾਲ ਰਲਾਉਣਾ ਚਾਹੁੰਦੇ ਉਹਨੂੰ ਤੇ ਮੈਂ ਪੇਸ਼ ਕਰ ਦਿਆਂ। ਸੰਤਾਂ ਨੇ ਆਖਿਆ ਮਾਈ ਏਦਾਂ ਗੱਲ ਨਹੀਂ ਬਣਨੀ, ਅਸੀਂ ਜਥੇ ਜੋ ਸਿੱਖ ਭਰਤੀ ਕਰਦੇ ਆ, ਜਿਹੜਾ CRP ਦੀਆਂ ਖੁੱਜਾਂ ਵਿੱਚ ਲੱਤ ਮਾਰ ਕੇ ਉਹਦੇ ਕੋਲ ਸਟੇਨ ਜਾਂ ਰਫਲ ਖੋ ਕੇ ਲਿਆਵੇ। ਉਹ ਮਾਈ ਤੇ ਉੱਥੇ ਚੁੱਪ ਕਰ ਗਈ। ਭਾਈ ਮਥਰਾ ਸਿੰਘ ਵਿੱਚ ਬੈਠਾ ਸੀ, ਉਹਨੇ ਆਖਿਆ ਬਾਬਾ ਜੀ ਜੇ ਤੁਹਾਡਾ ਹੁਕਮ ਹੋਏ ਤੇ ਇਹ ਕੰਮ ਮੈਂ ਹੁਣੇ ਕਰਦਾ। ਸੂਰਮਾ ਪੌੜੀਆਂ ਲੰਗਰ ਦੀਆਂ ਉਤਰ ਗਿਆ, CRP ਦੀ ਭੀੜ ਲੱਗੀ ਸੀ, ਸੂਰਮਾ ਚਲੇ ਗਿਆ, ਇੱਕ ਦੀਆਂ ਖੁੱਚਾਂ 'ਚ ਲੱਤ ਮਾਰੀ, ਮੂੰਹ ਤੇ ਮੂੰਹ ਕਰਕੇ ਰਸਤਾ ਜੱਟ ਨੇ ਖੋ ਕੇ ਸਟੇਨ ਸੰਤਾਂ ਦੇ ਕੋਲ ਆਇਆ। ਸੰਤਾਂ ਨੇ ਜਕਾਰਿਆਂ ਨੇ ਉਹਦਾ ਸਵਾਗਤ ਕੀਤਾ। ਉਹ ਭਾਈ ਮਥਰਾ ਸਿੰਘ ਜਿਹਨੂੰ ਜੰਡਿਆਲਾ ਗੁਰੂ ਦੀ ਪੁਲਿਸ ਨੇ ਘੇਰਾ ਪਾ ਕੇ ਸ਼ਹੀਦ ਕੀਤਾ, ਉਹ ਮਥਰਾ ਸਿੰਘ ਦੀ ਮਦਦ ਲੈ ਕੇ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਆਂਦੇ ਇੱਥੇ ਮਹਿੰਗੇ ਅੰਬ ਲੈਂਦੇ, ਮਹਿੰਗੇ ਰੇਟ ਵਿੱਚ ਤੇ ਸਸਤੇ ਭਾਅ ਵੇਚਦੇ ਉਹਨੂੰ ਮਾਰਨ ਵਾਸਤੇ। ਦਵਾ ਸੂਰਮਿਆਂ ਨੇ ਉਸ ਪਾਪੀ ਲਲਤ ਮਾਗਣ ਤੇ ਅਰਜਨ ਗੁੰਡੇ ਨੂੰ ਮੌਤ ਦੇ ਘਾਟ ਉਤਾਰਿਆ। ਇਧਰ ਦਵਾ ਸੂਰਮਿਆਂ ਨੇ ਪਰਨ ਕੀਤਾ ਪਿਓ ਅਰਨ ਵੈਦੀਆ, ਜਿਹੜਾ ਤਜਵੀਜ਼ਾਂ ਦੱਸ ਕੇ ਗੁਰੂ ਦੇ ਦਰਬਾਰ ਉੱਤੇ ਹਮਲੇ ਕਰਾਉਂਦਾ ਸੀ, ਜਿਹਨੂੰ ਰਿਟਾਇਰ ਹੋਇਆ ਨੂੰ ਅਜੇ 3 ਮਹੀਨੇ ਹੋਏ ਸੀ, ਤੇ ਇਹਨੇ ਆਪਣੀ ਕੋਠੀ ਜਾ ਕੇ ਪੂਨੇ ਸ਼ਹਿਰ ਵਿੱਚ ਪਾ ਲਈ। ਇਹਦੇ ਮਨ ਵਿੱਚ ਗੂੰਜ ਰਹੀਆਂ ਵੀ ਇਹਨਾਂ ਛੱਡਿਆ ਮੱਸਾ ਰੰਗਣ ਨਹੀਂ ਸੀ। ਇਹਨਾਂ ਨੇ ਇੰਦਰਾ ਨੂੰ ਵੀ ਸੋਧਾ ਲਾਤਾ ਕਿਤੇ ਮੇਰਾ ਨਾ ਨੰਬਰ ਲੱਗ ਜੇ। ਇਹਦੇ ਮਨ 'ਚ ਗੂੰਜ ਰਹੀਆਂ। ਪਾਪੀ ਨੇ ਕੋਠੀ ਬਣਾ ਲਈ ਆ, ਪਲਸਤਰ ਵੀ ਹੋ ਗਈ ਆ, ਬੂਹੇ ਬਾਰੀਆਂ ਲੱਗਣ ਵਾਲੇ ਜੇ ਬਾਕੀ ਆ। ਇਹ ਦੋਵੇਂ ਲੰਮੀਆਂ ਮੰਜ਼ਲਾਂ ਦਾ ਦਮ ਤੋੜਦੇ ਹੋਏ ਬੰਬੇ ਤੋਂ 125 ਕਿਲੋਮੀਟਰ ਦੀ ਦੂਰੀ ਤੇ ਪੂਨਾ ਸ਼ਹਿਰ ਹੈ, ਉੱਚੀ ਪਹਾੜੀ ਤੇ ਸ਼ਹਿਰ ਹੈ। ਇਹ ਦੋਵੇਂ ਸੂਰਮੇ ਪਹੁੰਚੇ ਆ, ਇਹਨਾਂ ਇੱਥੇ ਕਿਰਾਏ ਤੇ ਕਮਰਾ ਲਿਆ। ਕਿਤਨਾ ਭੁੱਖਾਂ ਤੇ ਤੇਹਾਂ ਦੇ ਦਿਨ ਉਹਨਾਂ ਕੱਟੇ ਹੋਣਗੇ। ਸੂਰਮਾ ਪਾਪੀਆਂ ਦੇ ਡਿੱਕੇ ਨਹੀਂ ਚੜ ਰਿਹਾ। ਇੱਕ ਦਿਨ ਪਰਮੇਸ਼ਰ ਨੇ ਬਣਾਇਆ ਇਹੋ ਜਿਹਾ ਸੰਜੋਗ, ਇਹ ਪਾਪੀ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਅਰਨ ਵੈਦਿਆ ਬਾਡੀਗਾਰਡ ਨੂੰ ਨਾਲ ਲੈ ਕੇ ਆਂਦੇ ਦੁਕਾਨਾਂ ਤੇ ਸੌਦੇ ਖਰੀਦਦਾ ਫਿਰ ਰਿਹਾ। ਸੌਦੇ ਖਰੀਦ ਕੇ ਝੋਲੇ ਭਰ ਕੇ ਰੱਖੀ ਜਾਂਦਾ। ਆਖਰ ਇਹ ਸਬਜ਼ੀ ਵਾਲੀ ਦੁਕਾਨ ਤੇ ਆਇਆ, ਆਂਦੇ ਇੱਥੇ ਕਰੇਲੇ ਖਰੀਦਣ ਲੱਗਾ ਵੀ ਤੜਕਾ ਲਾ ਕੇ ਖਾਵਾਂਗੇ। ਇਹਨੂੰ ਪਤਾ ਨਹੀਂ ਵੀ ਅੱਜ ਮੇਰਾ ਹੀ ਤੜਕਾ ਲੱਗ ਜਾਣਾ। ਸੂਰਮਿਆਂ ਨੇ ਜਦੋਂ ਪਤਾ ਲੱਗ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਮਾਰਿਆ ਜਕਾਰਾ। ਇਹ ਆਖਿਆ ਉਹ ਭਾਈ ਹਰਜਿੰਦਰ ਸਿੰਘਾ ਹੁਣ ਮਾਰ ਮੋਟਰਸਾਈਕਲ ਨੂੰ ਕਹਿਕਾ ਤੇ ਕਰਦੇ ਕਾਰ ਦੇ ਬਰਾਬਰ, ਬਾਕੀ ਦਾ ਕੰਮ ਮੈਂ ਕਰ ਦੂੰਗਾ। ਸੂਰਮੇ ਹਰਜਿੰਦਰ ਸਿੰਘ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਆ। ਮੋਟਰਸਾਈਕਲ ਹੋਇਆ ਹਵਾ ਦੇ ਨਾਲੋਂ ਤੇਜ਼, ਪਹੁੰਚਿਆ ਕਾਰ ਦੇ ਕੋਲ, ਕੀਤਾ ਬਰਾਬਰ ਕਾਰ ਦੇ। ਇਧਰ ਸੁਖਦੇਵ ਸਿੰਘ ਸੁੱਖੇ ਨੇ ਕੱਢ ਕੇ ਡੱਬ ਵਿੱਚੋਂ ਰਿਵਾਲਵਰ, ਉਹ ਗੱਡੀ ਚਲਾਉਂਦਾ ਅਰਨ ਵੈਦਿਆ, ਉਹਦੀ ਛਾਤੀ ਵੱਲ ਨੂੰ ਕਰਕੇ ਸਿੱਧਾ ਕਿਸ ਤਰ੍ਹਾਂ ਸੂਰਮੇ ਨੇ ਤਾੜ ਕਰਦੀਆਂ ਗੋਲੀਆਂ ਉਹਦੀ ਛਾਤੀ 'ਚ ਮਾਰ ਕੇ ਕੌਮੀ ਅਪਮਾਨ ਦਾ ਬਦਲਾ ਕਿਸ ਤਰ੍ਹਾਂ ਜੋਧਿਆਂ ਲਿਆ ਭਾਈ। ਹੱਥੀ ਬੀਜ ਆਪੇ ਜਾਰੇ ਹੋ ਕੇ ਫੌਜ ਚੋਰ ਟਾਰੇ, ਜਾ ਕੇ ਵਿੱਚ ਪੂਨੇ ਸ਼ਹਿਰ ਕੋਠੀ ਸੀ ਬਣਾ ਰਿਆ। ਕਾਰ ਟੀਪ ਟਾਪ ਹੱਥੀ ਤਾਕੀਆਂ ਵਾਰਿਆ, ਸਾਰਾ ਦਿਲੋਂ ਸੀ ਪਲਾਇਆ, ਜੋ ਸੀ ਜੁਨਮਾ ਕਮਾਇਆ। ਅਕਾਲ ਤਖਤ ਨੂੰ ਸਿਟਾਇਆ, ਢਾਕੇ ਟੀਕਾ ਤੋਪਾਂ ਨੂੰ ਖਾਰ ਦਿੱਤਾ ਸੀ ਸ਼ਹੀਦ, ਨਾਰੇ ਦੋਸ਼ ਲੋਕਾਂ ਨੂੰ। ਬੀਜ ਆਪੇ ਜਾਰੇ ਹੋ ਕੇ ਫੌਜ ਚੋਰ ਟਾਰੇ, ਜਾ ਕੇ ਵਿੱਚ ਪੂਨੇ ਸ਼ਹਿਰ ਕੋਠੀ ਸੀ ਬਣਾ ਰਿਆ।
ਜੋ ਸੀ ਜੁਨਾਮਾ ਕਮਾਇਆ ਅਕਾਲ ਤਖਤ ਨੂੰ ਸਿਤਾਇਆ ਡਾਕੇ ਟੈਂਕਾਂ ਤੋਪਾਂ ਨੂੰ ਕਰ ਦਿੱਤਾ ਸੀ ਸ਼ਹੀਦ ਨਿਰਦੋਸ਼ ਲੋਕਾਂ ਨੂੰ ਕਿਤੇ ਮਰੂਤੀ ਕਾਰ ਨਾਲੇ ਕਾਰ ਵਾਲੀ ਨਾਲੇ ਜਾ ਕੇ ਵਿੱਚ ਸੀ ਬਾਜ਼ਾਰ ਸਬਜ਼ੀ ਖਰੀਦਦਾ ਹਰਜਿੰਦਰ ਸਿੰਘ ਜਿੰਦਾ ਸਮਾਂ ਸੀ ਉਡੀਕਦਾ ਉਹ ਕੀਤੀਆਂ ਦਾ ਮਾਣ ਬੈਠਾ ਸੀਗਾ ਛਾਤੀ ਦੀ ਤਾਣ ਪਾਂਡੀ ਗਾੜ ਵੀ ਜਵਾਨ ਹੱਥ ਜੋ ਸਟੇਨ ਸੀ ਸਿੰਘਾਂ ਤਾੜ ਲਿਆ ਮੌਕਾ ਮੌਤ ਆ ਗਈ ਟੈਣ ਸੀ ਬਜ਼ਾਰੋਂ ਕਾਰ ਸੀ ਜਾਂ ਮੋੜੀ ਹੈ ਸੀ ਰੇਸ ਥੋੜੀ ਥੋੜੀ ਪਿੱਛੇ ਹੀਰਿਆਂ ਦੀ ਜੋੜੀ ਜੋ ਸੀ ਸਮਾਂ ਤਾੜਦੀ ਅੱਜ ਲੱਭਿਆ ਸ਼ਿਕਾਰ ਜਿੰਨੂੰ ਫਿਰੇ ਪਾਲਦੀ ਹੀਡੋ ਸੂਝ ਕੇ ਜੋ ਗੱਡੀ ਸਿੰਘਾਂ ਕਾਰ ਪਿੱਛੇ ਛੱਡੀ ਕੁਰਬਾਨੀ ਬਹੁਤ ਵੱਡੀ ਮਰਦਾ ਦਲੇਰਾਂ ਦੀ ਕਰਾਂ ਕੀ ਸਿਫਤ ਮੈਂ ਬੱਬਰ ਸ਼ੇਰਾਂ ਦੀ ਕਰਕਾ ਕੋਰ ਦੇ ਬਰਾਬਰ ਕਈਨਾ ਠਹਿਰ ਜਰਾ ਜਾਬਰ ਚਰਨਾਂ ਵੈਦਾ ਗਿਆ ਕਾਬਰ ਉਹਦੇ ਪੁੱਲ ਸੁੱਕ ਗਏ ਕਹਿੰਦਾ ਮਾਲਕਾ ਬਚਾ ਲਈ ਅੱਜ ਦਾਣੇ ਮੁੱਕ ਗਏ ਉਹ ਜਦੋਂ ਹੋਈ ਤਾੜ ਢਿੱਲ ਆ ਗਈ ਉਹਦੇ ਪਾਰ ਸਿੰਘਾਂ ਝੰਡਾ ਦਿੱਤਾ ਜਾਣ ਬਹਿ ਜਾ ਕਰਦੀ ਸਿੰਘਾਂ ਵੈਦੇ ਵਾਲੀ ਸੀ ਰਮੇੜ ਪੜਦੀ ਬਣਿਆ ਚੀਫ ਕਮਾਂਡਰ ਜਿਹਦਾ ਚੱਲਿਆ ਸੀ ਆਰਡਰ ਜਿੰਨੇ ਸਮਝਿਆ ਸੀ ਬਾਰਡਰ ਗੁਰੂ ਦਰਬਾਰ ਨੂੰ ਨਿਰਦੋਸ਼ ਲੋਕ ਮਾਰਵਾ ਕੇ ਖੁਸ਼ ਕੀਤਾ ਸਰਕਾਰ ਨੂੰ ਉਹ ਕੀਤੀ ਕਰਨੀ ਨਿਆਰੀ ਐਸੀ ਵਰਤੀ ਹੁਸ਼ਿਆਰੀ ਹੋ ਗਈ ਫਟੜ ਸੀ ਨਾਰੀ ਵੇ ਮੈਂ ਹੜ ਮਾਰ ਗਈ ਨਾਲ ਵਿੱਚ ਖੂਨ ਦੇ ਸੀ ਸਾਰੀ ਕਾਰ ਪਰ ਗਈ ਜਦੋਂ ਹੋਣੀ ਕਰੇ ਹੱਲੇ ਉਦੋਂ ਪੇਸ਼ ਨਾ ਕੋਈ ਚੱਲੇ ਨਾ ਤਕਦੀਰ ਉਦੋਂ ਠੱਲੇ ਬਾਡੀਗਾਰਡ ਡਰਿਆ ਕਹਿੰਦਾ ਮਾਲਕਾ ਬਚਾ ਲਈ ਸੀਟ ਥੱਲੇ ਵੜਿਆ ਜੋ ਮੱਥਾ ਕੁਰਾਨ ਨਾਲ ਲਾਵੇ ਕਦੇ ਭੱਜ ਕੇ ਨਾ ਜਾਵੇ ਫਲ ਕੀਤੀਆਂ ਨਾ ਪਾਵੇ ਮੈਂ ਸੁਣਾਵਾਂ ਸੱਚ ਜੀ ਪਾ ਕੇ ਖਾਵੇ ਸਹੀ ਨਾ ਵੇਰ ਨਾ ਕੋਈ ਸਕੇ ਬਚ ਜੀ ਹੀਰਿਆਂ ਦੀ ਜੋੜੀ ਰਹਿ ਜਿਉਂਦੀ ਚੁੱਕਾ ਤੋੜੀ ਚਾੜ ਮੌਤ ਵਾਲੀ ਕੋੜੀ ਨਰਕਾਂ ਨੂੰ ਕੱਲਿਆ ਜਿੱਥੇ ਗਈ ਪੰਡਤਾਣੀ ਉੱਥੇ ਵੈਦਾ ਕੱਲਿਆ ਹੋਈਆਂ ਜੇ ਕਾਰਾਂ ਗਈਆਂ ਕੰਮ ਸਰਕਾਰਾਂ ਕਵੀਸ਼ਰ ਕੋ ਦੇ ਤਾਈਓ ਵਾਲਾ ਕਈ ਜੁਗਰਾਜ ਖੇਲੇ ਆਏ ਸੂਰ ਮੈਂ ਨਾ ਕਾਬੂ ਲਾ ਕੇ ਥੱਕੇ ਢੇਲੇ ਜੀ ਉਹ ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ ਐ ਪਰ ਜੰਮਦੇ ਮਰਦ ਦਲੇਰ ਵਿਰਲੇ ਗੱਪਾਂ ਮਾਰ ਗੁਆਰ ਹਜ਼ਾਰ ਜਾਂਦੇ ਪੂਰੇ ਕਾਲ ਕਰਾਰ ਨਿਭਾਉਣ ਵਿਰਲੇ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ ਤੇ ਭੇਟਾ ਸੀਸ ਦੀ ਉਦੋਂ ਚੜਾਉਣ ਵਿਰਲੇ ਸੂਰਮੇ ਉਸ ਪਾਪੀ ਦੀ ਬੇੜੀ ਕਰ ਕਰਕੇ ਇੱਥੇ ਤੁਰਿਆ ਹਾਹਾਕਾਰ ਮਚ ਗਈ ਅਰਨ ਵੈਦਿਆਂ ਨੂੰ ਦਿਨੇ ਮਾਰਨ ਵਾਲਾ ਕੌਣ ਆ ਗਿਆ ਸਰਕਾਰ ਇਹਨਾਂ ਯੋਧਿਆਂ ਦੀ ਭਾੜ ਵਿੱਚ ਆਂਦੇ ਦਵੇਂ ਸੂਰਮੇ ਵੱਖ ਵੱਖ ਜਗ੍ਹਾ ਤੋਂ ਫੜੇ ਜਾਂਦੇ ਆ ਆਖਰ ਹਰਜਿੰਦਰ ਸਿੰਘ ਜਿੰਦੇ ਨੂੰ ਦਿੱਲੀ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਭਾਈ ਸੁਖਦੇਵ ਸਿੰਘ ਸੁਖਾਏ ਪੂਨੇ ਫੜਿਆ ਗਿਆ ਦਵੇਂ ਸੂਰਮੇ ਲੱਗ ਲੱਗ ਜੇਲ੍ਹਾਂ ਵਿੱਚ ਬੰਦ ਹਨ ਅਰਦਾਸ ਕੀਤੀ ਮਹਾਰਾਜ
बड़ा कट्ठिया सारे काम कीते आ, पर अखीर समय ते सानू वख-वख करता ही अरदास मंजूर होई भाई हरजिंदर सिंह जिंदे नूं भी ए पुणे दी जेल विच लैण दा दवा बैरका स्कूल में बंद वा। आखिर उन्हां दियां तरीकां पैंदियां रहियां। ओ दिन आया जदों जज ने हुक्म सुनाया भी अज इन्हां नूं फांसी दा हुक्म सुना दिता जांदा। आंदे दवे सूरमे पहुंचे जेल दे विच लड्डू ते मठियाइयां जेलरां नूं वरता रहे, कैदियां नूं वरता रहे। एक जेलर ने पूछा हरजिंदर सिंघा अज तेरी जिंदगी च केड़ा इहो जिहा खुशी दा दिन आ गया तू लड्डू ते मठियाइयां बड़ियां वरता रहा? आंदे अज सानू जज ने फांसी दा हुक्म सुनाया। आंदे डिग पियां मठियाइयां ते बर्फी उन्हां जेलरां ते कैदियां दे हत्थों किहो जिहे सूरमे जज ने फांसी दा हुक्म सुनाया ते मठियाई वरता रहे। दवे सूरमे मौत नूं मजाका करन वाले अपने घरदियां नूं चिट्ठियां लिखियां भी साडा ओ दिन आखिरी आ चलिया ते साडी शहादत तो बाद किसे ने रोना नहीं, घरां विच घिओ दे दीवे बालने सोग नहीं मनाउणा। जिस तरह दवा सूरमियां ने अपने मापियां नूं चिट्ठियां लिखियां, जो हरजिंदर सिंह जिंदे ने अपने मापियां नूं नगर वासियां नूं चिट्ठी लिखी आ, ओ चिट्ठी दा वेरवा तुहाडे सामने जोड़ी बयान कर रही है। अपनी मां नूं हरजिंदर सिंह जिंदा की कह रहा भाई। चिट्ठी लिखी शेर ने मां प्यारी भगत सिंह दे वांगरा असी फांसी चढ़ना कल सोग बनाउणा भोलिए ना अखों अथरू केर हस हस फांसी चढ़ेगा मैं तेरा पुत दलेर। लिखी शेर ने मां प्यारी भगत सिंह दे वांगरा असी फांसी चढ़ना कल सोग बनाउणा भोलिए ना अखों अथरू केर हस हस फांसी चढ़ेगा मैं तेरा पुत दलेर। ऐसे मंजान चो कल होना है पास लोकी बाबा पाउणगे जद तरते आकाश अम्मीए जद तरते आकाश माता के असानू मिल जावी एक बेर हस हस फांसी चढ़ेगा मैं तेरा पुत दलेर। सोने चढ़ना मारा सारे जरनल मारिया वही गज दा नाम जो भी चढ़ के आए ने संभारे गए तमाम। ओ सच्चो सच नतारदा ना कोई उस कर देर हस हस फांसी चढ़ेगा मैं तेरा पुत दलेर। दिल विच रखी हौसला तू माता दिल विच रखी हौसला हर मंदिर दे कदे ना डुलावी चेत हर मंदिर दे वांगरा बाबे दीप सिंह हित गुरु रामदास दे दर ते है नी मेरी कोई तेरा हस हस फांसी चढ़ेगा मैं तेरा पुत दलेर। मखना ना पालिया तू लड़ाए बात दुध मखना ना पालिया तू लड़ाए बात तेरे दुध नू लाड नहीं लावांगा मैं मरू मरदा दी मौत। पुणे जाके
ਜੱਜ ਵੀ ਉਹਨਾਂ ਦੇ ਹੌਸਲੇ ਵੇਖ ਕੇ ਆਪਣੀ ਹਾਰ ਮੰਨ ਗਿਆ। ਆਂਦਾ ਮੈਂ ਕਾਨੂੰਨ ਦਾ ਬੰਦਾ, ਮੇਰਾ ਜੀ ਨਹੀਂ ਕਰਦਾ ਵੀ ਏਡੇ ਸੂਰਮੇ ਮੁੜ ਕੇ ਕਿਸੇ ਮਾਂ ਨੇ ਪੈਦਾ ਨਹੀਂ ਕਰਨੇ। ਉਹ ਜੱਜ ਨੇ ਹਰਜਿੰਦਰ ਸਿੰਘ ਜਿੰਦੇ ਸੁਖਦੇਵ ਸਿੰਘ ਦੀ ਫੋਟੋ ਅੱਜ ਵੀ ਘਰ ਬਣਾ ਕੇ ਰੱਖੀ ਹੋਈ ਹੈ। ਉਹ ਸੂਰਮੇ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸਿੱਖਾ। ਆਖਰ ਉਹ ਸਮਾਂ ਆਇਆ, ਮਾਪਿਆਂ ਨਾਲ ਮੁਲਾਕਾਤਾਂ ਹੋਈਆਂ, ਮੁਲਾਕਾਤ ਦਾ ਵਕਤ ਖਤਮ ਹੋਇਆ। ਰਾਤ ਸੂਰਮੇ ਸੁੱਤੇ ਵੀ ਔਰ 12 ਵਜੇ ਉੱਠ ਕੇ ਤੇ ਇਸ਼ਨਾਨ ਕੀਤਾ। ਸੂਰਮਿਆਂ ਨੇ ਚਿੱਟੇ ਬਸਤਰ ਪਾਏ ਆ, ਚਿੱਟਾ ਬਾਣਾ ਪਾਇਆ, ਖੱਟੇ ਕਮਰ ਕੱਸੇ ਕੀਤੇ ਆ ਤੇ ਉੱਤੇ ਕੇਸਰੀ ਦਸਤਾਰਾਂ ਬੱਧੀਆਂ। ਉਹਨੇ ਆਖਿਆ ਸੀ ਜਿਹੜੀ ਇਹ ਗੌਰਮੈਂਟ ਦੀ ਵਰਦੀ, ਇਹਦੇ ਵਿੱਚ ਆਪਣੀ ਫਾਂਸੀ ਨਹੀਂ ਦੇਣੀ, ਅਸੀਂ ਗੁਰੂ ਕਾ ਬਾਣਾ ਪਾ ਕੇ ਫਾਂਸੀ ਦੇ ਤਖਤੇ ਤੇ ਝੂਟਣਾ। ਆਂਦੇ ਉਹ ਵਕਤ ਆਇਆ, ਜਲਾਦ ਜਿਹੜਾ ਕਿਸ ਤਰ੍ਹਾਂ ਤੰਦੀਆਂ ਕੱਸ ਰਿਹਾ ਹੈ। ਆਖਰੀ ਮੰਗ ਪੁੱਛੀ ਗਈ। ਉਹਨਾਂ ਆਖਿਆ ਜੇ ਸਾਡੀ ਸਰਕਾਰ ਆਖਰੀ ਮੰਗਦੀ ਹੈ ਨਾ ਤੇ ਫਿਰ ਸਾਨੂੰ ਦੁਨੀਆ ਦੇ ਸਾਹਮਣੇ ਫਾਇਆ ਲਾਇਆ ਜਾਵੇ, ਸਾਨੂੰ ਉਹਲੇ ਨਾ ਫਾਇਆ ਲਾਇਆ ਜਾਵੇ, ਕਿਉਂਕਿ ਸਾਡੇ ਜੀਵਨ ਤੋਂ ਕੋਈ ਪ੍ਰੇਰਿਤ ਹੋ ਕੇ ਕੋਈ ਕਰਨੀ ਤੋਂ ਹੋਰ ਸੂਰਮਾ ਇਸ ਸੰਘਰਸ਼ ਵਿੱਚ ਕੁੱਦ ਉੱਠੇ ਔਰ ਆਪਾਂ ਵਾਲੇ ਇਹ ਵੀ ਤੁਰ ਸਕੇ। ਪਰ ਉਹਨਾਂ ਦੀ ਕੌਣ ਸੁਣਦਾ ਸੀ ਉਸ ਵੇਲੇ। ਦਵਾਂ ਸੂਰਮਿਆਂ ਨੂੰ ਫਾਂਸੀ ਤੇ ਤਖਤੇ ਤੇ ਚੜਾਇਆ ਗਿਆ। ਕਿਸ ਤਰ੍ਹਾਂ ਫਾਂਸੀ ਦੇ ਰੱਸੇ ਉਹਨਾਂ ਝੂਟੇ। ਆਖਰ ਉਹਨਾਂ ਦਾ ਸੰਸਕਾਰ ਇੱਕ ਦਰਿਆ ਦੇ ਕਿਨਾਰੇ ਕੀਤਾ ਗਿਆ। ਮਾਪੇ ਪਹੁੰਚੇ। ਆਖਰੀ ਰਸਮਾਂ ਜਿਹੜੀਆਂ ਉਹਨਾਂ ਦੀਆਂ ਮਾਪਿਆਂ ਨੇ ਕੀਤੀਆਂ। ਪੁਲਿਸ ਵਾਲਿਆਂ ਨੂੰ ਉਹ ਦੱਸਦੇ ਵੀ ਸਾਨੂੰ ਕੋਈ ਤੰਗ ਨਹੀਂ ਕੀਤਾ, ਸਾਰੀ ਮਰਿਆਦਾ ਅਸੀਂ ਆਪ ਨਿਭਾਈ ਆ। ਉਹ ਸੂਰਮੇ ਕਰਨੀ ਕਰ ਗਏ ਔਰ ਦੁਨੀਆ ਉੱਤੇ ਜਿਉਂ ਜੋਗਾ ਸੂਰਮੇ ਨਾ ਛੱਡ ਗਏ। ਸਿੱਖੋ ਜ਼ਿੰਦਗੀ ਉਹੀ ਹੈ ਜਿਹੜੀ ਜਿਹਨੂੰ ਕੋਈ ਮਰਨ ਤੋਂ ਬਾਅਦ ਯਾਦ ਕਰੇ। ਮਨੁੱਖ ਜੰਮਦਾ ਹੈ ਮਾਂ ਬਾਪ ਦੇ ਭਾਗੀ, ਜਿਉਂਦਾ ਹੈ ਆਪਣੇ ਬਦਲੇ, ਮਰ ਜਾਂਦਾ ਸੰਤਾਨ ਦੇ ਬਦਲੇ। ਸਧਾਰਨ ਮਨੁੱਖ ਦੀ ਜ਼ਿੰਦਗੀ ਇਸ ਤਰ੍ਹਾਂ ਬੀਤ ਜਾਂਦੀ ਹੈ। ਸਿੱਖੋ ਵਿਰਲੇ ਹੁੰਦੇ ਆ ਜਿਨ੍ਹਾਂ ਨੂੰ ਜਾਣ ਤੋਂ ਬਾਅਦ ਵੀ ਦੁਨੀਆ ਨਮਸਕਾਰਾਂ ਕਰਦੀ ਆ। ਉਹ ਸੂਰਮੇ ਕਰਨੀ ਕਰ ਗਏ। ਸੰਤ ਬਾਬਾ ਜਰਨੈਲ ਸਿੰਘ ਦੀ ਪ੍ਰੇਰਨਾ ਲੈ ਕੇ ਸਿੱਖੋ ਜਿੱਥੇ ਵਿਦਿਆ ਇੱਕ ਇਹੋ ਜਿਹਾ ਧਨ ਹੈ, ਜਿੱਥੇ AK-47 ਨਹੀਂ ਨਾ ਕੰਮ ਕਰਦੀ, ਉੱਥੇ ਵਿਦਿਆ ਪਹੁੰਚ ਜਾਂਦੀ ਹੈ। ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਉਹਨੇ ਆਪਣੀ ਹਾਰ ਨਹੀਂ ਸੀ ਮੰਨੀ। ਹਾਰਿਆ ਕਦੋਂ? ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜਫਰਨਾਮਾ ਭੇਜਿਆ। ਉਹ ਚਿੱਠੀ ਸੀ, ਉਹ ਸ਼ਬਦ ਸੀ ਜਿਹੜਾ ਔਰੰਗਾਬਾਦ 150 ਮੀਲ ਉਰਾ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਕੋਲ ਭੇਜਿਆ ਸੀ। ਉਹ ਜਫਰਨਾਮਾ ਜਦੋਂ ਔਰੰਗਜ਼ੇਬ ਨੇ ਪੜ੍ਹਿਆ ਨਾ, ਫਿਰ ਉਹ ਮੰਜੇ ਤੋਂ ਉੱਠ ਨਹੀਂ ਸਕਿਆ। ਜਫਰਨਾਮਾ ਤੇ ਪੜ੍ਹ ਲਿਆ, ਥੱਲੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਗਾ ਉਹ ਨਹੀਂ ਸੀ ਪੜਦਾ ਤੇ ਉਹਦੀ ਮੌਤ ਨਹੀਂ ਸੀ ਹੁੰਦੀ। ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਮਰਿਆਦਾ ਨੂੰ ਜਾਣਦਾ ਸੀ, ਗੁਰੂ ਘਰ ਦੀ ਅਜ਼ਮਤ ਨੂੰ ਜਾਣਦਾ ਸੀ, ਉਹਨੇ ਆਖਿਆ ਉਹ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇਰੀ ਜਾਨ ਸੌਖੀ ਨਿਕਲ ਜੂਗੀ। ਸੁੱਖੋ ਉਦੋਂ ਤੇ ਇੱਕ ਰੰਗਾ ਸੀ ਨਾ, ਹੁਣ ਚੱਪੇ ਚੱਪੇ ਤੇ ਰੰਗੇ। ਜਿਹੜੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ ਮਕਾਉਣਾ ਚਾਹੁੰਦੇ ਆ ਨਾ, ਖੇੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਛੇ ਛੁੱਟਣਾ। ਉਹ ਰੰਗੇ ਦਾ ਨਹੀਂ ਸੀ ਛੁੱਟਿਆ। ਇਹ ਕਿਹੜੇ ਬਾਗ ਦੀ ਮੂਲੀ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਸਾਜਿਆ ਨਾ, ਸਿੱਖੋ ਉਹਨੂੰ ਕੋਈ ਖਤਮ ਨਹੀਂ ਕਰ ਸਕੇਗਾ। ਇਹ ਉਦੋਂ ਨਹੀਂ ਸੀ ਖਤਮ ਹੋਇਆ ਜਦੋਂ ਮੈਂ ਪਹਿਲਾਂ ਵੀ ਦੱਸਿਆ ਵੀ ਸਿਰਾਂ ਦੇ ਸਾਡੇ ਮੁੱਲ ਪੈਂਦੇ ਸੀ। ਉਦੋਂ ਵੀ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ। ਜਿਹਦਾ ਜਨਮ ਹੀ ਖੰਡੇ ਦੀ ਧਾਰ ਵਿੱਚ ਹੋਇਆ ਹੋਵੇ ਉਹਨੂੰ ਮਾਰੇਗਾ ਕੌਣ? ਸਾਡੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਉਹ ਸਮਰਤੀ ਗੱਲ ਕੀਤੀ ਹੈ। ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਨੇ ਉਸ ਪਾਪੀ ਨੂੰ ਸੋਧਿਆ, ਉਹ ਬੇਨਤਾ ਜਿਹਨੂੰ ਹਵਾ ਵੀ ਪੁੱਛ ਕੇ ਲੰਘਦੀ ਸੀ ਵੀ ਆਵਾਂਗੇ ਨਾ ਆਵਾਂ, ਪਰ ਜਦੋਂ ਭਾਣਾ ਵਰਤਿਆ ਫਿਰ ਪਤਾ ਹੀ ਨਹੀਂ ਲੱਗਾ, ਫਿਰ ਰੰਬਿਆਂ ਦਾ ਇਕੱਠਾ ਕਰਨਾ ਪਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਜਿਸ ਵੇਲੇ ਉਹਨਾਂ ਮੁੱਖ ਮੰਤਰੀ ਇਸ ਭਜਨ ਲਾਲ ਨੂੰ ਮਾਰਨ ਦੀ ਸਾਰੀ ਤਕਨੀਕ ਜਿਹੜੀ ਉਹਨਾਂ ਵਿਚਾਰ ਕੀਤੇ ਸੀ ਆਪਸ ਭਰਾਵਾਂ ਨੇ ਰਲ ਕੇ ਵੀ ਕਿਸ ਤਰ੍ਹਾਂ ਇਹਨੂੰ ਸੋਧਣਾ। 5 ਕਿਲੋਮੀਟਰ ਦੇ ਵਿੱਚ RDX ਉਹਨਾਂ ਵਿਛਾਉਣਾ ਸੀ ਤੇ 5 ਗੱਡੀਆਂ ਇਕੱਠੀਆਂ ਲਾਉਣੀਆਂ ਸੀ। ਟਰਾਲੀ ਦੇ ਉੱਤੇ ਅਸਲਾ ਲੈ ਕੇ ਫਿਰ ਰਹੇ ਸਨ, ਜਗ੍ਹਾ ਵੇਖ ਰਹੇ ਸਨ। ਜਦੋਂ 2 ਵਾਰਾਂ ਟਰਾਲੀ ਇੱਧਰ ਉੱਧਰ ਖੜੀ, ਪੁਲਿਸ ਦਾ ਨਾਕਾ ਲੱਗਾ ਸੀ। ਇਹ ਹਰਿਆਣੇ ਦੀ ਗੱਲ ਔਰ ਉਹ ਜਿਹੜਾ ਡਰਾਈਵਰ ਸੀ ਉਹ ਥੋੜਾ ਕੱਚਾ ਸੀ। ਜਦੋਂ ਪੁਲਿਸ ਵਾਲਿਆਂ ਨੇ ਰੋਕਿਆ ਉਹ ਥੋੜਾ ਥੜ ਗਿਆ, ਉਹਨਾਂ ਨੂੰ ਛੱਕ ਪਿਆ, ਉਹਨਾਂ ਰੋਕ ਲਿਆ।
इधर सूरमे ट्राली च लम्मे पै सी आंदे जदों इथों भजन लगे आ उन्होंने गोलियां चलाउणियां शुरू कर दियां। भाई जगतार सिंह जी हवारा आंदे वर्दी स्टेन दे विच 6.5 फुट जवान सी जाट जिहड़ा हरियाणे दे रहण वाला सी। आंदा सूरमा वर्दियां गोलियां चोदे अलू छाती डाह के भजा ते ओदी बाह फड़ के तां करती ते रिवाल्वर रख के इत्थे ते मौत दी गड्डी चढ़ाता। उस वेले राजवा ने दसिया भी मैं ओदे पैरां ते आप मत्था टेकिया भी मैनूं तां तुसीं एवें जथेदार बनाए, जथेदार ते असल तूं आ जिहदियां बाहां विच एक हाथी जिन्ना बल सी। जगतार सिंह हवारा जेल विच कितना बंद किया और तुसीं इतिहास सारा पढ़िया। जिस वेले विरोधी ओदी पग लाउण वास्ते आया, जदों मुलाकात ओदी खत्म हुई, प्योरे ने आख्या मैनूं ऐ लगदा भी जितना अज कोई घटना वापरी। उन्हें आख्या फिर तू पिछे हो जा। भाई जगतार सिंह हवारा अगे आया, जदों ओदी पग लाउण वास्ते पत लाउण वास्ते उस पापी ने हथ कीता, उस सूरमे ने कितना थप्पड़ मारिया, सिर तो लाके पैरों तक ला के रख दिता। आने वालियां मुद्दां नूं दस दूं भी किते सिख दी पग नूं कोई हथ ना पा लियो। ओ सूरमा किस तरह जदों ओदा ऐलान कीता जथेदार होण दा, 15 मिनट एकरा जकारियां दे नाल आसमान गूंज उठिया सी। आओ मैं तुहाडी सेवा विच ओ कविता बयान करन लगा। छंद दा सिर लेख है, ओए जो साडी नगर च जोधे ने नी तैनूं कातल लगण हवारे नी, बस इसे गल तो तेरे ना ते साडी बनदी नहीं सरकारी नहीं। उस वेले कोई बौड़िया ना जा खतरा
ਸਾਡੀ ਬਣਦੀ ਨਹੀਂ ਸਰਕਾਰੇ ਨੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਯਾਦ ਨੂੰ ਇਹ ਸਮਰਪਿਤ ਸਮਾਨ ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਹਾਨ ਗੁਰਮਤਿ ਸਮਾਗਮ ਸੰਤ ਬਾਬਾ ਜਰਨੈਲ ਸਿੰਘ, ਉਹਨਾਂ ਦੀਆਂ ਵਾਰਾਂ ਸੁਣਨੀਆਂ, ਉਹਨਾਂ ਦੇ ਦਿਹਾੜੇ ਮਨਾਉਣੇ, ਇਹ ਮਰਦਾਂ ਦਾ ਕੰਮ ਹੈ। ਮੈਂ ਵੇਖਿਆ ਬਹੁਤੀਆਂ ਕਮੇਟੀਆਂ ਉਹ ਕੰਬ ਜਾਂਦੀਆਂ। ਇੱਕ ਅਸੀਂ ਆਸਟ੍ਰੇਲੀਆ ਗਏ ਤੇ ਉੱਥੇ ਇੱਕ ਸੰਤਾਂ ਦੀ ਵਾਰ ਪੜੀ ਤੇ ਜਿਹੜੇ ਟਕਸਾਲੀ ਸਿੰਘ ਉਹ ਜਕਾਰੇ ਤੇ ਜਕਾਰਾ ਲਾਈ ਆਉਣ, ਜਕਾਰੇ ਤੇ ਜਕਾਰਾ। ਉਹ ਕਮੇਟੀ ਉੱਥੇ ਕੱਚਿਆਂ ਪਿੱਲਿਆਂ ਦੀ ਸੀ। ਮੈਨੂੰ ਪ੍ਰਧਾਨ ਇੱਕ ਨੁਕਰੇ ਜੇ ਲੈ ਗਿਆ ਤਾਂ ਗਿਆਨੀ ਜੀ ਮੁੜ ਕੇ ਆਉਂਦਾ, ਤੁਸੀਂ ਇੱਥੇ ਦੀਵਾਨ ਲਾਉਣਾ ਤੇ ਸੰਤਾਂ ਦੀ ਵਾਰ ਨਾ ਪੜਿਓ। ਮੈਂ ਕਿਹਾ ਕਿਉਂ? ਆਂਦਾ ਮੈਨੂੰ ਤੇ ਇਉਂ ਲੱਗਦਾ ਵੀ ਤਾਂ ਸਾਡੇ ਕੋਲ ਸਵੇਰੇ ਮੈਂ ਪ੍ਰਬੰਧ ਖੋਲਣਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਇੱਕ ਨਾ ਮੈਂ ਚੁੰਨੀ ਦੀਵਾਨ ਲਾਇਆ, ਸਾਡੇ ਲਾਗੇ ਚੁੰਨੀ ਪਿੰਡ ਆ ਤੇ ਉੱਥੇ ਨਵੀਂ ਪੰਚਾਇਤ ਬਣੀ ਸੀ। ਆਂਦੇ ਗਿਆਨੀ ਜੀ ਤੁਹਾਡੇ ਕੋਲ ਤੱਤਾ ਪ੍ਰਸੰਗ ਸੁਣਨਾ, ਤੱਤਾ। ਮੈਂ ਜਿੰਨਾ ਮਰਜ਼ੀ ਤੱਤਾ ਸੁਣ ਲਓ। ਉਧਰ ਹੈ ਵੀ 31 ਅਕਤੂਬਰ ਸੀ ਤੇ ਤੁਹਾਨੂੰ ਪਤਾ ਵੀ 31 ਅਕਤੂਬਰ ਨੂੰ ਸਿੰਘਾਂ ਨੇ ਕਿਤਨਾ ਅੰਦਰਾ ਗੱਡੀ ਚੜਾਈ ਸੀ। ਮੈਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਦਾ ਪ੍ਰਸੰਗ ਛੇੜਤਾ। ਜਦੋਂ ਵੱਜਣ ਲੱਗੀਆਂ ਗੋਲੀਆਂ ਤੇ ਮੁੜ ਕੇ ਲੱਤਾਂ ਉਹਨਾਂ ਦੀਆਂ ਕੰਬੀ ਜਾਣ। ਆਂਦੇ ਗਿਆਨੀ ਜੀ ਪ੍ਰਸੰਗ ਬਦਲਦੇ ਹੁੰਦੇ, ਸਾਨੂੰ ਇਹਨਾਂ ਬਦਲ ਦੇਣਾ ਜੀ। ਸਿੱਖੋ ਉਹਨਾਂ ਦੀਆਂ ਵਾਰਾਂ ਪੜ੍ਹਨੀਆਂ, ਸੁਣਨੀਆਂ, ਲਿਖਣੀਆਂ, ਇਹ ਮਰਦਾਂ ਦਾ ਕੰਮ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਨਾ ਫਿਰੋਜ਼ਪੁਰ ਦੇ ਇਲਾਕੇ 'ਚ ਗਏ। ਡਾਕਟਰ ਸਾਹਿਬ ਉੱਥੋਂ ਦੇ ਪ੍ਰਬੰਧਕ ਜਨ ਕਹਿਣ ਲੱਗੇ ਮਹਾਂਪੁਰਸ਼ੋ ਤੇ ਠੰਡੀ ਜੀ ਕਥਾ ਕਰਿਓ, ਠੰਡੀ ਜੀ ਗਰਮ ਕਥਾ ਨਾ ਕਰੇ। ਤੇ ਮਹਾਂਪੁਰਸ਼ਾਂ ਨੂੰ ਸਮੇਂ ਦੇ ਹਾਲਾਤ ਵੇਖ ਕੇ ਸਭ ਕੁਝ ਕਹਿਣਾ ਪੈਂਦਾ ਸੀ। ਉਹਨਾਂ ਆਖਿਆ ਵੀ ਤੁਸੀਂ ਦੱਸ ਦਿਓ ਕਿਹੜੀ ਠੰਡੀ ਕਥਾ ਕਰੀਏ। ਆਂਦੇ ਜੀ ਗੁਰੂ ਗ੍ਰੰਥ ਸਾਹਿਬ ਵਾਲੇ ਦੀ ਬਾਣੀ ਦੀ ਕਥਾ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਤੁਸੀਂ ਫੈਸਲਾ ਕਰ ਲਓ ਵੀ ਕਿਹੜੀ ਗੁਰੂ ਦੀ ਬਾਣੀ ਦੀ ਕਥਾ ਕਰੀਏ। ਆਂਦੇ ਜੀ ਗੁਰੂ ਨਾਨਕ ਸਾਹਿਬ ਵਾਲੇ ਦੀ ਬਾਣੀ ਦੀ ਕਥਾ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਸੁਣੋ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਪਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਤਰੀ ਜਾ ਸਿਰ ਦੀਜਾ ਕਾਗਾ ਕੀਜੇ। ਮਹਾਰਾਜ ਤੇ ਗਰਮ ਬੜੀ ਆ, ਕੋਈ ਠੰਡੀ ਕਥਾ ਕਰੋ, ਠੰਡੀ ਭਗਤਾਂ ਦੀ ਕਥਾ ਕਰਦੇ ਹੋ, ਭਗਤ ਬਾਣੀ ਜੋ ਕਥਾ ਸੁਣਾ ਦਿਓ। ਤੇ ਮਹਾਂਪੁਰਸ਼ ਕਹਿਣ ਲੱਗੇ ਸੁਣੋ। ਆਂਦੇ ਭਗਤ ਕਬੀਰ ਦੀ ਬਾਣੀ ਦੀ ਕਥਾ ਕਰਦੇ। ਤੇ ਮਹਾਂਪੁਰਸ਼ ਕਹਿਣ ਲੱਗੇ ਸੁਣੋ ਫਿਰ ਭਗਤ ਕਬੀਰ ਸਾਹਿਬ ਜੀ ਕੀ ਕਹਿੰਦੇ ਆ, ਸੂ ਗਗਨ ਤਮਾਮਾ ਬਾਜਿਓ ਪਰਿਆ ਨਿਸ਼ਾਨੇ ਕਾਓ, ਖੇਜ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਸੂਰਾ ਸੋ ਪਹਿਚਾਨੀਏ ਜੋ ਲੜਾ ਦੀਨ ਕੇ ਹੇਤਾ, ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਡ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਕਹਿਰ ਦੀ ਬਾਣੀ ਦਰਜ ਨਹੀਂ, ਇਹਦੇ ਸੂਰਬੀਰ ਯੋਧਿਆਂ ਦੀ ਬਾਣੀ ਦਰਜ ਹੈ। ਬਾਬੇ ਨਾਮਦੇਵ ਦੀ ਮਾਂ ਨੇ ਕੀ ਕਿਹਾ ਸੀ? ਇਹੋ ਆਖਿਆ ਸੀ ਨਾ ਬੇਟਾ ਛੋੜ ਰਾਮ ਕੀ ਨਾ ਭਜੇ ਖੁਦਾਏ। ਤੇ ਬਾਬੇ ਨਾਮਦੇਵ ਨੂੰ ਪਤਾ ਨਹੀਂ ਸੀ। ਮਾਤਾ ਮੈਨੂੰ ਪਤਾ ਵੀ ਖੁਦਾ ਵੀ ਹੋਏ ਤੇ ਰਾਮ ਵੀ ਹੋਈ ਆ, ਪਰ ਇਹ ਮੇਰੇ ਕੋਲ ਜ਼ਬਰਦਸਤੀ ਘਾਉਣਾ ਚਾਹੁੰਦੇ ਆ। ਉਹਨੇ ਆਖਿਆ ਬੇਟਾ ਆਪਣੀ ਜਾਨ ਬਚਾ ਲਾ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ। ਕੀ ਜਵਾਬ ਦਿੱਤਾ ਸੀ? ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ। ਸਿੱਖੋ ਜਿਹੜੀ ਸ਼ਬਦ ਵਿੱਚੋਂ ਸ਼ਾਂਤੀ ਉਪਜਦੀ ਆ ਨਾ, ਜਿਹੜੀ ਸ਼ਸਤਰਾਂ ਵਿੱਚੋਂ ਸ਼ਾਂਤੀ ਉਪਜਦੀ ਆ, ਉਹ ਸ਼ਾਂਤੀ ਸਦਾ ਬਹਾਰ ਰਹੇਗੀ, ਉਹ ਕਾਇਮ ਰਹੇਗੀ। ਤੇ ਅਸੀਂ ਆਨੇ ਵੀ ਸ਼ਸਤਰ ਇਹ ਭੜਕਾਊ ਆ, ਇਹ ਵਿਖਾਵੇ ਵਾਸਤੇ ਰੱਖਿਆ। ਸਾਡੇ ਬਹੁਤੇ ਪ੍ਰਚਾਰਕ ਇਹ ਗੱਲ ਕਹਿਣ ਲੱਗੇ ਵੀ ਹੱਥ 'ਚ ਕਿਰਪਾਨ ਫੜੀ ਆਉਂਦੇ ਅੰਦਰ ਬੱਕਰਾ ਵੱਢਣਾ। ਤੇ ਮੇਰੇ ਗੁਰੂ ਦਾ ਹੁਕਮ ਹੈ ਮੋਰ ਆਗਿਆ ਸੁਣੋ ਇਹ ਪਿਆਰੇ, ਬਿਨਾ ਕੇਸਨ ਸ਼ਸਤਰਨ ਦਿਓ ਨਾ ਦਦਾਰੇ। ਹੁਣ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰੀਏ ਕਿ ਕਿਸੇ ਨੁਕਤਾ ਚੀਨੀ ਵਾਲੇ ਦੀ ਗੱਲ ਸੁਣੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਉਦੋਂ ਕਮੈਤ ਘੋੜੇ ਤੇ ਸਤਿਗੁਰੂ ਸਵਾਰ ਸਨ। ਕਨਾਤ ਸਤਿਗੁਰਾਂ ਨੇ ਕਰਵਾਈ ਹੋਈ ਸੀ। ਜਦੋਂ ਤਿੱਖਾ ਤੇ ਚੜ੍ਹਨ ਲੱਗੇ ਤੇ ਘੋੜੇ ਦੀਆਂ ਬਾਗਾਂ ਮੋੜ ਕੇ ਇੱਕ ਨਾ ਪਿਛਾਂਹ ਨੂੰ ਵੇਖਿਆ, ਸਭ ਖਾਲਸਾ ਉਦੋਂ ਬੈਰਾਗ ਸੀ। ਤੇ ਜਿੱਦਾਂ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ, ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਅਸੀਂ ਤੁਹਾਡੇ ਕੋਲ। ਦੋ ਬਚਨ ਸਾਡੇ ਚੇਤੇ ਰੱਖਣੇ, ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ, ਤੇ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ। ਦੁਨੀਆ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ। ਇਹ ਇਤਿਹਾਸਕ ਬਚਨ ਆਉਂਦੇ ਹਨ। ਦੇਖਿਓ ਗੁਰੂ ਮਹਾਰਾਜ ਦੀ ਧਰੋਹਰ ਸਾਡੇ ਕੋਲ ਹੈ ਨਹੀਂ ਹੈ। ਕਿਤੇ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ। ਸ੍ਰੀ ਅਕਾਲ ਤਖਤ ਸਾਹਿਬ ਜਾਓ, ਜਦੋਂ ਇੱਕ ਪੀੜਾ ਸਾਹਿਬ ਬਾਕੀ ਬਚ ਜਾਂਦਾ ਨਾ, ਫਿਰ ਉਹਨੇ ਵੀ ਬਾਬਾ ਸਾਹਿਬ
बाबा दीप सिंह के शस्त्र आऊगे। वो एडा वड्डा कमर कसा नाभे वाले राजियां ने एक तेगा भेंट किया जिहदे हुण श्री केसगढ़ साहब तख्त ते दर्शन करवाए जाते हैं। मीरी पीरी दे मालक गुरु हरगोबिंद साहब का वो तेगा जिहदे नाल सतगुरु ने काले खां नूं वड्ढिया सी ते जदों काले खां दे ओ सिर ते तेगा मारिया सी ना घोड़े दी काठी तक वड़ता सी काले खां। महापुरुष दा हवाला दिया करदे सी भी हजूर दे मन दे विच दया इन्नी आ भी फुੱਲ ते टुੱਟਣ ਦਾ भी सतगुरु नूं दुख हुंदा। पर जदों मेरे पातशाह 20 रस चाहुंदे आ ना जदों तेगा छड़दे फिर लोहे दी संजोग बख्तां नूं कटदा होया घोड़े दी काठी नूं वध के पार हो जांदा। सानू मार ने देख ते तेग दे धनी बनाया। संत बाबा जरनैल सिंह ये बचन क्या करदे हो सिंघो मेरा जमीना खरीदण ते ना जोर लाइयो, कोठियां बनाउण ते ना जोर लाइयो, फ्रिजां ते टेलीविजन ना खरीदी जाओ, घरां विच चंगे चंगे शस्त्र रखो। समय ने पता नहीं कदम नूं करवट बदलनी ते जिन्हां ने उन्हां दे बचनां दी पालना कीती दिल्ली विच उन्हां सिखां दी किसी ने वाह वाले नहीं वेखिया ते जिन्हां निरे टेलीविजन रखे सी उन्हां दा जो हाल होया ਉਹ ਤੁਸੀਂ ਅਖਬਾਰਾਂ ਵਿੱਚ ਚੰਗੀ ਤਰ੍ਹਾਂ ਪੜਿਆ ਨਾ ਉਹਨਾਂ ਕੋਲ ਧਨ ਪਦਾਰਥ ਰਿਹਾ ਨਾ ਉਹਨਾਂ ਦੀਆਂ ਇੱਜ਼ਤਾਂ ਸਹੀ ਸਲਾਮਤ ਹੋਈਆਂ ਰਹੀਆਂ। ਇਸ ਕਰਕੇ ਗੁਰੂ ਕੇ ਸਿੱਖੋ ਸ਼ਸਤਰਧਾਰੀ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ। ਗੁਰੂ ਕਿਰਪਾ ਕਰੇ ਸੰਤ ਬਾਬਾ ਜਰਨੈਲ ਸਿੰਘ ਜੀ ਜਿੱਥੇ ਭਾਈ ਸ਼ਮਿੰਦਰ ਸਿੰਘ ਨੇ ਸੰਤ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ 10 ਨੇ ਵੀ ਉਹਨਾਂ ਦੇ ਦਰਸ਼ਨ ਕੀਤੇ 3 ਵਾਰ ਉਹਨਾਂ ਦੀ ਸੰਗਤ ਕੀਤੀ ਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖੋ ਜਿੱਧਰ ਨੂੰ ਲੰਘ ਜਾ ਕਰਦੇ ਸੀ ਨਾ ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਹਦੀਆਂ ਸੀ। ਸੱਚ ਹੈ ਜੀ। ਜਿੱਧਰ ਨੂੰ ਤੁਰੇ ਜਾਂਦੇ ਸੀ ਸਿੱਖੀ ਦਾ ਬੀਜ ਬੀਜਦੇ ਜਾਂਦੇ ਸੀ। ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਦਿਆ ਕਰਦੇ ਸੀ। 3 ਲੱਖ ਨੌਜਵਾਨ ਗੱਭਰੂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਦੇ ਹੱਥ ਵਿੱਚ ਹੈ ਜਿਹੜੀਆਂ ਆਪਣੀਆਂ ਜਾਨਾਂ ਤਲੀ ਤੇ ਰੱਖੀ ਬੈਠੇ। ਅੱਜ ਪੁੱਤ ਪਿਓ ਦੇ ਆਖੇ ਲੱਗਦਾ ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਸਮੇਂ ਦੀਆਂ ਸਰਕਾਰਾਂ ਉਹਨਾਂ ਕੋਲ ਕਿਤਨਾ ਥਰੀਅਰ ਕੰਬਦੀਆਂ ਸਨ। ਉਹਨਾਂ ਦੇ ਨਾਲ ਕਿਹੋ ਜਿਹੇ ਜੁਝਾਰੂ ਯੋਧੇ ਭਾਈ ਸੁਰਿੰਦਰ ਸਿੰਘ ਸੋਢੀ ਵਰਗੇ ਰਿਹਾ ਕਰਦੇ ਸੀ। ਓਏ ਉਹ ਸੋਢੀ ਜਿਹੜਾ ਰੇਲ ਦੀ ਪਟੜੀ ਉੱਤੇ 3 ਕਿਲੋਮੀਟਰ ਮੋਟਰਸਾਈਕਲ ਚਲਾ ਦਿਆ ਕਰਦਾ ਸੀ। ਜਦੋਂ ਸੋਢੀ ਨੂੰ ਸ਼ਹੀਦ ਕੀਤਾ ਨਾ ਸੰਤਾਂ ਨੇ ਆਖਿਆ ਸੋਢੀ ਸਾਡੀ ਸੱਜੀ ਬਾਹ ਸੀ। ਹੁਣ ਸੋਢੀ ਦਾ ਸੰਸਕਾਰ ਅਸੀਂ ਬਾਅਦ ਵਿੱਚ ਕਰਨਾ, ਪਹਿਲਾਂ ਸੋਢੀ ਦੇ ਕਾਤਲਾਂ ਨੂੰ ਲੱਭ ਕੇ ਮਾਰਨਾ। ਤੇ ਜੋਰ ਨਾ ਕਿਹਾ 24 ਘੰਟਿਆਂ ਤੋਂ ਪਹਿਲਾਂ ਉਹ ਬਲਜੀਤ ਕੌਰ ਨੂੰ ਟੁਕੜੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਬੱਲੇ ਵਾਲੀ ਸੜਕ ਤੇ ਸੁੱਟਿਆ ਜੀ। ਸ਼ਿੰਦਾ ਸਿੰਘਾਂ ਨੇ ਦਿਨ ਦਿਨੀ ਢਾਲਿਆ। ਆਓ ਜੋ ਉਹ ਕਿਆ ਕਰਦੇ ਸੀ ਉਹ ਕਰਦੇ ਸੀ। ਛੰਦ ਦਾ ਸ਼ਿਰ ਲੇਖ ਹੈ ਓਏ ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਭਾਈ। ਵਾਕਿਆ ਜਦੋਂ ਉਹਨਾਂ ਦੇ ਦਰਸ਼ਨ ਕਰਦੇ ਸਨ ਫਤਿਹਗੜ੍ਹ ਸਾਹਿਬ ਟੋਡਰ ਮਲ ਦੀਵਾਨ ਹਾਲ ਜਦੋਂ ਲੈਕਚਰ ਕਰਦੇ ਹਨ ਸੂਰਮੇ ਉੱਤੇ ਗੈਲਰੀਆਂ 'ਚ ਗੰਨਾ ਲੈ ਕੇ ਖਲੋਤੇ ਹੁੰਦੇ। ਉਹਨਾਂ ਆਖਿਆ ਤੁਸੀਂ ਸਰਕਾਰ ਵਾਲੇ ਸਾਡੇ ਤੇ ਇਲਜ਼ਾਮ ਲਾਉਂਦੇ ਜੇ ਭਿੰਡਰਾਂ ਵਾਲੇ ਦੇ ਬੰਦੇ ਆਉਂਦੇ ਮਾਰ ਕੇ ਪਤਾ ਨਹੀਂ ਤਾਂ ਹੀ ਚੜ ਜਾਂਦੇ। ਅਸੀਂ ਲੈਕਚਰ ਦੇਣੇ ਖਲੋਤੇ ਤੁਹਾਡੇ ਸਾਹਮਣੇ ਸਾਨੂੰ ਮਾਰ ਕੇ ਤੇ ਮੁੜ ਕੇ ਭੱਜ ਕੇ ਖਾਇਓ। ਆਓ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਚੜ੍ਹਤ ਉਹਨਾਂ ਦਾ ਰੋਬ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਛੰਦ ਦਾ ਸਿਰ ਲੇਖ ਹੈ ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਤੇ ਗੰਨਾ ਸ਼ੀਸ਼ਿਆਂ ਚੋਂ ਦਿਸਣਾ ਬਾਹਰ ਭਾਈ। ਤੁਰੇ ਮਿੱਤੇ ਅਮਰਤ ਸਰਵਰ ਨੂੰ ਬੱਬਰ ਸ਼ੇਰ ਤੇ ਸਾਥੀ ਗੁਨਾਲ ਵੀਰੋ ਲਾਸ਼ ਸਸਤਰੋ ਲੈਣਾ ਫੱਬਦਾ ਸੀ ਜੱਗੋਂ ਵੱਖਰੀ ਚੜ੍ਹਤ ਕਮਾਲ ਵੀਰੋ। ਰੋਬ ਡਰਦੀ ਸਰਕਾਰ ਕਬੇ ਪਿੰਡਰਾ ਵਾਲਾ ਸੀ ਸਮਾਨ ਪਾਈ ਜਾਂਦੀ ਛੂਕਦੀ ਕਾਰ ਜਜਾਰਵਾਂ ਦੀ ਕੰਨਾ ਸ਼ੀਸ਼ਿਆਂ ਚ ਦਿਸਣ ਪਾਰ ਪਾਈ। ਜੱਗ ਦਿਲ ਮੀਆਂ ਹਨ ਬਾਵਾ ਅੱਗ ਜੋਸ਼ ਦੀ ਲੈਣਾ ਚ ਭੜਕਦੀ
ਛੁਕਦੀ ਕਾਰਜ ਜਾਰੂਆਂ ਦੀ ਗੱਲਾਂ ਸ਼ੀਸ਼ਿਆਂ ਚ ਦੱਸਣ ਬਾਹਰ ਪਾਈ ਭੁੱਲੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਬਾਬਾ ਤਿਆਰ ਰੱਖੇ ਛੇਵੇਂ ਗੁਰਾਂ ਨੇ ਕੀਤਾ ਸਨਾਦ ਲਾਗੂ ਸ਼ਸਤਰ ਰੱਖੇ ਤੇ ਨਾਲ ਸਤਿਕਾਰ ਰੱਖੇ ਤਖਤ ਰਚਿਆ ਚੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆਚਾਰ ਪਾਈ ਚਾਂਦੀ ਛੁਕਦੀ ਕਾਰਜ ਜਾਰੂਆਂ ਦੀ ਗੱਲਾਂ ਸ਼ੀਸ਼ਿਆਂ ਚ ਦੱਸਣ ਬਾਹਰ ਪਾਈ ਹੱਥ ਵਿੱਚ ਸੰਤਾਂ ਦੇ ਦੱਸਦਾ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ ਝੁਕਣ ਵਾਲਿਆਂ ਨਾਲ ਲਿਹਾਜ਼ ਕਰਨਾ ਪਤਾ ਲੱਗੇ ਚਦਕ ਖਾਲਸਾ ਆ ਰਿਹਾ ਹੈ ਨਾਗਾ ਛੜ ਲੱਗਦੇ ਠਾਣੇ ਤਾਰ ਪਾਈ ਚਾਂਦੀ ਛੁਕਦੀ ਕਾਰਜ ਜਾਰੂਆਂ ਦੀ ਗੱਲਾਂ ਸ਼ੀਸ਼ਿਆਂ ਚ ਦੱਸਣ ਬਾਹਰ ਪਾਈ ਸਾਥੀ ਸੋਨੀ ਤੇ ਭਾਈ ਮਰੀਕ ਸਿੰਘ ਜੀ ਅੱਠੋਂ ਪੈਰ ਹੀ ਬਾਬੇ ਦੇ ਨਾਲ ਰਹਿੰਦੇ ਕਾਬਾ ਸਿੰਘ ਵਰਗੇ ਗੈਰਤਮੰਦ ਸੂਰੇ ਵੇੜੇ ਜ਼ੁਲਮ ਦੇ ਸਬਰ ਦੀ ਟਾਹ ਰਹਿੰਦੇ ਅਮਰ ਚੀਜ਼ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਪਾਈ ਚਾਂਦੀ ਛੁਕਦੀ ਕਾਰਜ ਜਾਰੂਆਂ ਦੀ ਗੱਲਾਂ ਸ਼ੀਸ਼ਿਆਂ ਚ ਦਿਸਣ ਬਾਹਰ ਪਾਈ ਹੋ ਸਤਿ ਸ੍ਰੀ ਅਕਾਲ। ਅਮਰਜੀਤ ਸਿੰਘ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਭਾਈ ਸਾਡੀ ਕੌਮ ਦੇ ਮਹਾਨ ਕਵੀਸ਼ਰ ਸਵਰਗੀ ਸਰਦਾਰ ਜਰਨੈਲ ਸਿੰਘ ਉਹਨਾਂ ਦੇ ਬਰਖਰਦਾਰ ਪੁੱਤਰ ਦੀ ਇਹ ਕਵਿਤਾ ਅਮਰਜੀਤ ਸਿੰਘ ਦੀ ਕਲਮ ਤੋਂ ਲਿਖੀ ਹੋਈ ਬੜੀ ਵਾਰ ਇਸ ਕਵਿਤਾ ਨੂੰ ਹਰ ਸਟੇਜ ਤੇ ਇਹ ਨਹੀਂ ਵੀ ਮੈਂ ਇੱਥੇ ਆ ਕੇ ਫੜਾ ਮਾਰਦਾ ਮੈਂ ਨਾ ਕੋਈ ਹਿੰਦੁਸਤਾਨ ਦੀ ਅਜਿਹੀ ਸਟੇਜ ਨਹੀਂ ਜਿੱਥੇ ਕਵਿਤਾ ਨਾ ਗਾਈ ਹੋਵੇ ਗੁਰੂ ਕਿਰਪਾ ਕਰੇ ਮੈਂ ਨਾ ਉਹ ਸਟੇਜ ਅਧੂਰੀ ਆ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਦੀ ਗੱਲ ਨਹੀਂ ਕੀਤੀ ਜਾਂਦੀ ਗੁਰੂ ਕਿਰਪਾ ਕਰੇ 4 ਦਿਨ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਦਾ ਇਤਿਹਾਸ ਦਾ ਆਨੰਦ ਮਾਣਿਆ ਸਾਡੇ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਮਾਫ ਕਰਨਾ ਬੇਨਤੀ ਕਰੂੰ ਵੈਸੇ ਤੇ ਸਿਆਣੀਆਂ ਸਾਰੀਆਂ ਸੰਗਤਾਂ ਮੈਂ ਹਰ ਸਟੇਜ ਤੇ ਕਰਦਾ ਨਾ ਵੈਸੇ ਇੱਥੇ ਸਾਰੀਆਂ ਸੰਗਤਾਂ ਸਿਆਣੀਆਂ ਮੇਰੇ ਖਿਆਲ ਤੁਸੀਂ ਜਰਾਬਾਂ ਨਹੀਂ ਪਾ ਕੇ ਆਉਂਦੇ ਜੇ ਕੋਈ ਭੁੱਲ ਕੇ ਪਾ ਕੇ ਆਉਂਦਾ ਤੇ ਜਰਾਬਾਂ ਨਾ ਪਾ ਕੇ ਆਇਓ ਕਿਉਂਕਿ ਜਰਾਬਾਂ ਜੋੜਿਆਂ ਦਾ ਦੂਜਾ ਰੂਪ ਹੁੰਦੀਆਂ ਇਸ ਕਰਕੇ ਗੁਰੂ ਕੇ ਦਰਬਾਰ ਵਿੱਚ ਜਦੋਂ ਆਈਏ ਸ਼ਰਧਾ ਭਾਵਨਾ ਵਾਲਾ ਜੀਵਨ ਲੈ ਕੇ ਆਈਏ ਤੇ ਇੱਕ ਹੋਰ ਬੇਨਤੀ ਕਰੂੰਗਾ ਅਫਸੋਸ ਦੀ ਗੱਲ ਮੈਂ ਇੱਕ ਦਿਨ ਟਿਕਟ ਕਰਾਉਣ ਗਿਆ ਟ੍ਰੇਨ ਦੀ ਤੇ ਮੈਂ ਫਾਰਮ ਪੰਜਾਬੀ ਵਿੱਚ ਭਰਿਆ ਮੇਰਾ ਫਾਰਮ ਵਾਪਸ ਟਿਕਟਾਂ ਵਾਲੇ ਕੱਟਣ ਵਾਲੇ ਮੋੜਤਾਂ ਦੇ ਗਿਆਨੀ ਜੀ ਜਾਂ ਤੇ ਇਹਨੂੰ ਹਿੰਦੀ ਵਿੱਚ ਭਰੋ ਜਾਂ ਇੰਗਲਿਸ਼ ਵਿੱਚ ਭਰੋ ਤੁਹਾਨੂੰ ਪੰਜਾਬੀ ਟਿਕਟ ਨਹੀਂ ਮਿਲਣੀ ਮੈਂ ਕਿਹਾ ਮੈਂ ਹਿੰਦੀ ਵੀ ਜਾਣਦਾ ਮੈਂ ਅੰਗਰੇਜ਼ੀ ਵੀ ਜਾਣਦਾ ਪਰ ਮੈਂ ਟਿਕਟ ਤੇਰੇ ਕੋਲ ਅੱਜ ਪੰਜਾਬੀ 'ਚ ਲੈਣੀ ਕਿਉਂਕਿ ਤੂੰ ਪੰਜਾਬ ਵਿੱਚ ਬੈਠਾ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਤੇ ਉਹਦੀ ਬੋਲੀ ਖੋਲੋ ਕੌਮ ਆਪਣੇ ਆਪ ਖਤਮ ਹੋ ਜਾਏਗੀ ਜਦੋਂ ਕੋਈ ਪੰਜਾਬੀ ਬੋਲੇਗਾ ਨਹੀਂ ਕੋਈ ਲਿਖੇਗਾ ਨਹੀਂ ਕੋਈ ਸੁਣੇਗਾ ਨਹੀਂ ਤੇ ਪੰਜਾਬੀ ਕਿੱਥੋਂ ਰਹਿਣਗੇ ਪੰਜਾਬੀਆਂ ਦੀ ਹੋਂਦ ਕਾਇਮ ਕਿਸ ਕਰਕੇ ਹੈ ਉਹਦੀ ਬੋਲੀ ਕਰਕੇ ਉਹਦਾ ਸੁੰਦਰ ਸਰੂਪ ਉਹਦਾ ਦਾੜਾ ਕੇਸ ਦਸਤਾਰ ਕਰਕੇ ਤੇ ਜਦੋਂ ਇਹ ਸਾਡੇ ਵਿੱਚੋਂ ਖਤਮ ਹੋ ਗਈਆਂ ਸਾਡੀ ਕੌਮ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਇਹਨੂੰ ਜਿੰਦਾ ਰੱਖੋ ਕੈਨੇਡਾ ਵਿੱਚ ਕਿੰਨੀਆਂ ਕੌਮਾਂ ਮੈਂ ਨਾ ਕੋਈ ਇਹੋ ਜਿਹਾ ਮੁਲਕ ਨਹੀਂ ਹੋਣਾ ਜਿੱਥੋਂ ਦਾ ਉੱਥੇ ਲੋਕ ਨਾ ਵਸਦਾ ਹੋਵੇ ਤੇ ਜੇ ਦੋ ਚੀਨੇ ਆਪਸ ਵਿੱਚ ਗੱਲਾਂ ਕਰਦੇ ਆ ਨਾ ਤੇ ਉਹ ਆਪਣੇ ਭਾਸ਼ਾ ਵਿੱਚ ਗੱਲ ਕਰਨਗੇ ਦੋ ਪਾਕਿਸਤਾਨੀਆਂ ਨੂੰ ਵੇਖੋ ਉਹ ਉਰਦੂ ਭਾਸ਼ਾ ਵਿੱਚ ਗੱਲ ਕਰਨਗੇ ਉਹ ਗੋਰੇ ਨਾਲ ਤਾਂ ਭਾਵੇਂ ਅੰਗਰੇਜ਼ੀ ਜ਼ਰੂਰ ਬੋਲਣ ਪਰ ਜਦੋਂ ਆਪਸ ਵਿੱਚ ਦੋ ਬੋਲਣਗੇ ਨਾ ਉਹ ਆਪਣੀ ਭਾਸ਼ਾ ਵਿੱਚ ਗੱਲ ਕਰਨਗੇ ਤੇ ਜੇ ਸਾਡੀ ਗੱਲ ਪੁੱਛਣੀ ਹੋਵੇ ਤੇ ਮੈਂ ਨਾ ਹੀ ਪੁੱਛੋ ਜਿਹੜਾ ਕਿਤੇ ਸਕੂਲ ਦੇ ਪਿੱਛੋਂ ਦੀ ਡੰਗਰ ਲੈ ਕੇ ਉਹਨਾਂ ਨੂੰ ਲੰਘਿਆ ਉਹ ਵੀ ਆਂਦਾ ਵੀ ਔਖਾ ਹੋ ਕੇ ਮੈਂ ਅੰਗਰੇਜ਼ੀ ਬੋਲਾਂ ਭਾਵੇਂ ਅੱਧ ਜੀ ਰਹਿ ਜੇ ਗੁਰੂ ਕਿਰਪਾ ਕਰੇ ਅਸੀਂ ਨੰਬਰ ਦੱਸਣਾ ਹੋਵੇ ਨਾ ਕਿਸੇ ਨੂੰ
ਤੇ ਅਸੀਂ ਇੰਗਲਿਸ਼ ਦੱਸਦੇ ਆ, ਪੰਜਾਬੀ ਦੱਸਣਾ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ। ਅਸੀਂ ਸਹਿਣ ਨਹੀਂ ਪੰਜਾਬੀ ਚ ਕਰਕੇ ਕੋਈ। ਗੁਰੂ ਸਿੱਖੋ ਕੋਈ ਇਹੋ ਜਿਹੀ ਕੰਟਰੀ ਨਹੀਂ ਹੋਣੀ ਜਿੱਥੇ ਪਾਬੰਦੀ ਲਾਈ ਜਾਵੇ ਬੱਚਿਆਂ ਉੱਤੇ ਵੀ ਜੇ ਤੂੰ ਪੰਜਾਬੀ ਬੋਲਿਓ ਤੇ ਤੈਨੂੰ ਫੈਨ ਲੱਗੂਗਾ। ਇਹ ਸਾਡੇ ਪੰਜਾਬ ਦੀ ਹਾਲਤ ਹੋ ਗਈ ਹੈ। ਬੱਚੇ ਹਿੰਦੀ ਬੋਲਣ ਲੱਗ ਪਏ ਹਰ ਘਰਾਂ ਦੇ ਵਿੱਚ, ਮਾਪੇ ਵੀ ਬੜੇ ਸ਼ੌਂਕ ਨਾਲ ਕੇ ਹਿੰਦੀ ਬੋਲਦੇ ਆ। ਅਖਬਾਰਾਂ ਸਾਡੇ ਘਰ ਹਿੰਦੀ ਦੀਆਂ ਆ ਗਈਆਂ। ਆਖਰੀ ਗੱਲ ਕਹਿ ਜਾ, ਸਵਾਮੀ ਤੀਰਥ ਰਾਮ ਜੀ ਜਦੋਂ ਪੈਰਿਸ ਗਏ ਨਾ, ਜਾਪਾਨ ਗਏ, ਤੇ ਜਾਪਾਨ ਦੇ ਬਾਦਸ਼ਾਹ ਨੂੰ ਪਤਾ ਲੱਗਾ ਵੀ ਇੱਥੇ ਸਵਾਮੀ ਜੀ ਆਏ। ਉਹਨੇ ਆਪਣਿਆਂ ਨੂੰ ਘਰ ਬੁਲਾਇਆ, ਉਹਦੀ ਆਓ ਭਗਤ ਕੀਤੀ, ਜਲ ਪਾਣੀ ਛਕਾਇਆ। ਤੇ ਉਹ ਬਾਦਸ਼ਾਹ ਆਪਣੇ ਬਾਗਵਾਨ ਨੂੰ ਕਹਿਣ ਲੱਗਾ ਤੁਸੀਂ ਸਵਾਮੀ ਨੂੰ ਬਾਗ ਵਿਖਾਇਆ? ਉਹਦੇ ਮਹਿਲ ਚ ਇੱਕ ਬਾਗ ਸੀ। ਉਹਨੇ ਆਖਿਆ ਨਹੀਂ। ਉਹਨੇ ਆਖਿਆ ਜਾਓ ਫਿਰ ਸਵਾਮੀ ਨੂੰ ਬਾਗ ਵਿਖਾ ਕੇ ਲਿਆਓ। ਉਹ ਜਦੋਂ ਬਾਗ ਵਿਖਾਉਣ ਵਾਸਤੇ ਉਹ ਮਾਲੀ ਆਇਆ ਤੇ ਕੀ ਵੇਖਿਆ, ਇੱਕ ਬੂਟਾ ਗਮਲੇ 'ਚ ਲੱਗਾ ਸੀ। ਤੇ ਉਸ ਮਾਲੀ ਨੇ ਆਖਿਆ ਸਵਾਮੀ ਜੀ ਤੁਸੀਂ ਦੱਸ ਸਕਦੇ ਹੋ ਵੀ ਇਹ ਬੂਟੇ ਦੀ ਉਮਰ ਕਿੰਨੀ ਆ? ਉਹਨੇ ਆਖਿਆ ਵੀ ਹੋਏਗੀ ਕੋਈ 2-2.5 ਸਾਲ, ਇਸ ਤੋਂ ਵੱਧ ਹੋ ਨਹੀਂ ਸਕਦਾ। ਉਹਨੇ ਆਖਿਆ ਸਵਾਮੀ ਜੀ ਤੁਸੀਂ ਅਧਿਆਤਮਕਵਾਦੀ ਹੋ, ਤੁਸੀਂ ਧਰਮ ਬਾਰੇ ਬਹੁਤ ਕੁਝ ਜਾਣਦੇ ਜੇ, ਮੈਨੂੰ ਪਤਾ ਲੱਗਾ ਵੀ ਧਰਮ ਦੇ ਬੂਟਿਆਂ ਦਾ ਬਿਲਕੁਲ ਵੀ ਗਿਆਨ ਨਹੀਂ। ਇਹ ਬੂਟਾ ਜਿਹੜਾ ਤੁਸੀਂ ਵੇਖ ਰਹੇ ਜੇ ਨਾ, ਇਹਦੀ ਉਮਰ 1.5-2 ਸਾਲ ਨਹੀਂ, ਇਹ ਤੇ 150 ਸਾਲ ਦਾ ਹੈ। ਸਵਾਮੀ ਜੀ ਹੈਰਾਨ ਰਹਿ ਗਿਆ ਵੀ 150 ਸਾਲ ਦਾ ਬੂਟਾ, ਉਹ ਵੀ ਬਿਆਰ ਦਾ, ਜਿਹਨੇ ਉਹਨੂੰ 150-200 ਫੁੱਟ ਉੱਚਾ ਜਾਣਾ ਸੀ, ਇਹ ਏਡਾ ਛੋਟਾ ਕਿਤਨਾ ਰਹਿ ਗਿਆ। ਉਸ ਮਾਲੀ ਨੇ ਉਸ ਬੂਟੇ ਨੂੰ ਗਮਲੇ ਤੋਂ ਕੱਢਿਆ, ਉਹਦੀ ਮਿੱਟੀ ਝਾੜੀ ਤੇ ਥੱਲਿਓਂ ਵਿਖਾਇਆ, ਵੇਖੋ ਸਵਾਮੀ ਜੀ ਇਹਦੀਆਂ ਮੈਂ ਜੜਾਂ ਕੱਟਦਾ ਰਹਿਣਾ, ਇਹਨੂੰ ਮੈਂ ਵਧਣ ਨਹੀਂ ਦਿੰਦਾ, ਇਹਨੂੰ ਮੈਂ ਓਨੀ ਕੁ ਜ਼ਿੰਦਗੀ ਜਿੰਨਾ ਇਹ ਜੀਂਦਾ ਰਹੇ, ਉਹਨਾਂ ਪਾਉਣੀ ਪਾਉਣਾ ਜਿੰਨਾ ਇਹ ਹਰਿਆ ਰਹੇ। ਤੇ ਸਵਾਮੀ ਜੀ ਕੌਮਾਂ ਦੀ ਜ਼ਿੰਦਗੀ ਵੀ ਉਹਦੀ ਬੋਲੀ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੀ ਬੋਲੀ ਭੁੱਲਣ ਨਾ, ਉਹ ਬਾਉਣੀਆਂ ਰਹਿ ਜਾਂਦੀਆਂ, ਉਹ ਵੱਧਦੀਆਂ ਫੁੱਲਦੀਆਂ ਨਹੀਂ, ਉਹ ਪ੍ਰਫੁੱਲਤ ਨਹੀਂ ਹੁੰਦੀਆਂ। ਆਪਣੀ ਮਾਂ ਬੋਲੀ ਨਾ ਛੱਡੋ। ਕੈਨੇਡਾ 'ਚ ਮੈਂ ਵੇਖਿਆ ਨਾ ਪਿਓ ਨੂੰ ਪੰਜਾਬੀ, ਨਾ ਮਾਂ ਨੂੰ, ਤੇ ਨਾ ਪੁੱਤ ਨੂੰ, ਤੇ ਨਾ ਪੋਤਰੇ ਨੂੰ ਗਾਲੀ। ਗੁਰੂ ਕੇ ਸਿੱਖੋ ਨਹੀਂ, ਇਸ ਬੋਲੀ ਨੂੰ, ਇਸ ਕੌਮ ਨੂੰ ਜਿੰਦਾ ਰੱਖਣ ਵਾਸਤੇ ਕਿੰਨੀਆਂ ਕੁਰਬਾਨੀਆਂ ਸਾਡੇ ਵੱਡਵਡੇਰਿਆਂ ਨੇ ਕੀਤੀਆਂ। ਅੰਗਰੇਜ਼ੀ ਤੇ ਹੁਣ ਆਈ ਹੈ, ਸਾਡੀ 800 ਸਾਲ ਪੁਰਾਣੀ ਬੋਲੀ ਆ। ਗੁਰੂ ਨਾਨਕ ਸਾਹਿਬ ਕਿਹੜੀ ਭਾਸ਼ਾ 'ਚ ਬਾਣੀ ਨਹੀਂ ਲਿਖ ਸਕਦੇ? ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਪੰਜਾਬੀ ਗੁਰਮੁਖੀ ਲਿਖਿਆ। ਇਸ ਕੇ ਸਾਡੀ ਇਹ ਮਾਂ ਬੋਲੀ ਹੈ, ਇਹਨੂੰ ਕਦੇ ਨਾ ਭੁੱਲੋ। ਗੁਰੂ ਕਿਰਪਾ ਕਰੇ, ਭੁੱਲ ਚੁੱਕ ਦੀ ਮਾਫੀ। ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ। ਸਮੂਹ ਬੰਦ ਪ੍ਰਬੰਧਕ ਜਨਾਂ ਦਾ ਭਾਈ ਇਕਬਾਲ ਸਿੰਘ ਜੀ ਔਰ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ, ਹਰਦੀਪ ਸਿੰਘ ਜੀ, ਸਮੂਹ ਪ੍ਰਬੰਧਕ ਜਨਾਂ ਸਾਨੂੰ ਪਿਆਰ ਦਾ ਸੱਦਾ ਭੇਜ ਕੇ ਪਹਿਲੀ ਵਾਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਆ। ਸਾਡਾ ਵੈਸੇ ਟੂਰ ਉਧਰ ਦਾ ਸੀ, ਸਾਡਾ ਕੈਲੀਫੋਰਨੀਆ ਦਾ, ਪਰ ਤੁਸੀਂ ਪਿਆਰ ਨਾਲ ਸਾਨੂੰ ਇੱਥੇ ਵੀ ਬੁਲਾ ਲਿਆ। ਗੁਰੂ ਕਿਰਪਾ ਕਰੇ। ਸਾਰੀਆਂ ਸੰਗਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਆਓ ਫਤਿਹ ਮਰਦਾਂ ਵਾਲੀ ਗੱਜ ਕੇ ਬੁਲਾਇਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੁਸ਼ਰੀ ਜੱਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ। ਸੋ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮਹਾਰਾਜਾ ਰਣਜੀਤ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਸੋ ਸਾਡਾ ਜੋ ਇਹ ਸਮਾਗਮ ਹੈ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਫੀ ਸਾਲਾਂ ਤੋਂ ਲਗਾਤਾਰ ਸਾਲਾਨਾ ਸਮਾਗਮ ਹੈ। ਸਿੱਖ ਰਾਜ ਦੇ ਸਿਧਾਂਤ ਨੂੰ ਇਹ ਸਮਰਪਿਤ ਹੈ। ਸਿੱਖ ਰਾਜ ਦੀਆਂ ਗੱਲਾਂ ਅਸੀਂ ਕਰਨੀਆਂ ਚਾਹੁੰਦੇ ਹਾਂ, ਪੁਰਾਤਨ ਦੀਆਂ, ਨਵੇਂ ਦੀਆਂ, ਤੇ ਨਵਾਂ ਖਾਲਿਸਤਾਨ ਕਿਸ ਤਰ੍ਹਾਂ ਬਣਾਉਣਾ ਉਹਦੇ ਬਾਰੇ। ਸੋ ਸਾਡੇ ਪਾਸ ਭਾਈ ਅਮਰਦੀਪ ਸਿੰਘ ਜੀ ਬੋਦਲਾ, ਇਹਨਾਂ ਦਾ ਰਾਗੀ ਜੱਥਾ ਹੈ, ਜਿਨ੍ਹਾਂ ਦੇ ਪਰਿਵਾਰ ਨੂੰ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਰਸਾਇਆ। ਸਤਿਗੁਰੂ ਸਾਹਿਬ 6ਵੇਂ ਪਾਤਸ਼ਾਹ ਨੇ ਹੀ ਇਹਨਾਂ ਨੂੰ ਗੁਰੂ ਦੀ ਕੀਰਤੀ ਵੱਲ ਇਹਨਾਂ ਦੇ ਪੁਰਖਿਆਂ ਨੂੰ ਤੋਰਿਆ। ਕਲਾਸਿਕ ਜੋ ਰਾਗ ਨੇ ਉਸ ਦੇ ਵਿੱਚ ਕੀਰਤਨ ਕਰਦੇ ਨੇ, ਜੋ ਸਤਿਗੁਰੂ ਸਾਹਿਬ ਨੇ ਬੰਦਸ਼ਾਂ ਲਾਈਆਂ, ਜਿਸ ਤਰ੍ਹਾਂ ਰਾਗਾਂ ਦੇ ਵਿੱਚ ਬਾਣੀ ਹੈ ਉਸੇ ਤਰ੍ਹਾਂ ਇਹ ਗਾਇਨ ਕਰਦੇ ਨੇ। ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ। ਸੋ ਇਹਨਾਂ ਨੇ ਇਸ ਰਵਾਇਤ ਨੂੰ ਕਾਇਮ ਰੱਖਿਆ ਹੈ। ਸੋ ਸਾਡੀ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਵੀ ਹੈ, ਅਰਦਾਸ ਹੈ ਕਿ ਸਤਿਗੁਰੂ ਸਾਹਿਬ ਇਸੇ ਤਰ੍ਹਾਂ ਇਹਨਾਂ ਨੂੰ ਨਵਾਜਣ। ਨਾਲ ਹੀ ਮੈਂ ਇੱਕ ਹੋਰ ਬੇਨਤੀ ਆਪ ਨੂੰ ਇੱਕ ਖਬਰ ਦੇਣੀ ਚਾਹੁੰਦਾ ਕਿ ਕੱਲ ਸਾਡੀ ਕਮੇਟੀ ਦੀ, ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਅਸੀਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਅਸੀਂ ਇਹਨਾਂ ਦੇ ਪੂਰੇ ਜਿਹੜਾ ਕੀਰਤਨੀ ਜੱਥਾ 2 ਸਿੰਘ ਨੇ ਇੱਥੇ, 2 ਇਹਨਾਂ ਦੇ ਇੰਡੀਆ, ਉਹਨਾਂ ਦਾ ਵੀਜ਼ਾ ਨਹੀਂ ਹੈਗਾ, 2 ਕੋਲ ਹੈਗਾ, ਅਸੀਂ 4 ਦਾ R1 ਇਸ ਗੁਰੂ ਘਰ ਤੋਂ ਅਸੀਂ ਅਪਲਾਈ ਕਰਾਂਗੇ। ਸੋ ਇਹ ਫੈਸਲਾ ਅਸੀਂ ਸਾਰੇ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹ ਫੈਸਲਾ ਲਿਆ ਹੈ ਕਿ ਅਸੀਂ ਕੌਮ ਦੀ ਇਹੋ ਜਿਹੀ ਧਰੋਹਰ ਨੂੰ ਸਾਂਭਣ ਦੀ ਜ਼ਰੂਰਤ ਆ। ਇਹਨਾਂ ਨੂੰ ਅਗਰ
ਆਪਾਂ ਗੁਰੂ ਘਰ ਦੇ ਪ੍ਰਬੰਧਕਾਂ ਦੇ ਵਿੱਚ ਆ ਕੇ ਨਹੀਂ ਸਾਂਭਾਂਗੇ ਤਾਂ ਹੋਰ ਕਿਸ ਨੇ ਸਾਂਭਣਾ। ਸੋ ਇਸ ਨੂੰ ਮੁੱਦੇ ਨਜ਼ਰ ਰੱਖਦੇ ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਇਹਨਾਂ ਦਾ R1 ਚਾਰੇ ਸਿੰਘਾਂ ਦਾ ਇਸ ਗੁਰੂ ਘਰ ਤੋਂ ਅਪਲਾਈ ਕੀਤਾ ਜਾਵੇਗਾ। ਸਤਿਗੁਰੂ ਸਾਹਿਬ ਬਖਸ਼ਿਸ਼ ਕਰਨ, ਇਹਨਾਂ ਦਾ ਉਹ ਪ੍ਰਵਾਨ ਹੋਵੇ ਤੇ ਉਹ ਸਾਰਾ ਸਿਰੇ ਚੜੇ। ਉਹ ਗੱਲ ਇਹ ਆਪ ਜੀ ਨੇ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ। ਆਓ ਭਾਈ ਅਮਰਦੇਵ ਸਿੰਘ ਜੀ ਬੋਦਲਾ 2 ਸ਼ਬਦ ਤੇ ਉਸ ਤੋਂ ਬਾਅਦ ਆਨੰਦ ਸਾਹਿਬ ਤੇ ਦੀਵਾਨ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रुद्र मंजनी बिंजनी है अगौती, रुद्र मंजनी बिंजनी है अगौती, सदा जय सदा जय सदा जय भगौती। सदा दाहने दास को दान दीजै, गुरु शाह गोबिंद की राख कीजै। शास्त्र शेर सम्राट कर सितार शमशेर, शास्त्र शेर सम्राट कर सितार शमशेर। मुक्त जाल जम के पै जिमै कहियो एक बेर। सदा जय भगवती सदा जय सदा जय 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 सदा जय भगवती। रुद्र मंजनी पिंजरी है अगौती, भगवती भगवती सदा जय भगवती सदा जय सदा जय 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 सदा जय। एक ओंकार श्री वाहिगुरु जी की फतेह है, श्री भगवती जी सहाय। स्तोत्र श्री भगवती जी का पातशाही तस्वीर, भुजंग याद निशान दे। नमो श्री भगवती बड़ैली सरोही, नमो श्री भगवती बड़ैली सरोही। करे एक तैर दवै सुबह हाथ सोही,
नमो लोह पुत्री अशोहं रहंती नमो जीव ज्वाला मुखी जो बुलंदी जय 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 सदा जय भगवती सदा जय सदा 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 जय सदा जय भगवती सदा गंगा तरंगी प्रेसा मुहे मोख दाती अपंगी नमो तेग तरवार श्री खगखंडा नमो तेग तरवार श्री खगखंडा महारुद्र रूपा विरूपा प्रचंडा महावीर विद्या महाभीम रूपम महावीर में वीर दाती स्वरूपम नमो तेग तरवार श्री खगखंडा महारुद्र रूपा विरूपा प्रचंडा महादेव खंडा दो खंडा दो तारा महासत्र बन को महाभीम आरा खंडा खग खंडा दो तारा महादेव 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 खंडा दो तारा दो खंडा दो तारा दो खंडा दो तारा दो खंडा दो तारा महादेव खंडा दो तारा महादेव खंडा दो तारा महादेव खंडा दो तारा तू ही कटारी दाड़ जम बिछो अरमान तो पत के लीजिए रचदान मोहे जान दो खंडा दो तारा महादेव खंडा दो तारा महादेव खंडा दो तारा महादेव खंडा दो तारा दो खंडा दो तारा महादेव 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 खंडा दो तारा खंडा 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 दो तारा महादेव खंडा दो तारा महादेव खंडा दो तारा महादेव खंडा दो तारा नारी रे धानी
नचे कुंद ताजी मचे सूर गाजी दो खंडा दो तारा महादेव खंडा 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 दो खंडा दो तारा खंडा प्रथम साज के खंडा प्रथम साज के जिन सब संसार उबाया खंडा खंडा दो तारा महादेव खंडा दो खंडा दो तारा महादेव खंडा दो खंडा दो तारा खाग खंड में खंडंग खाल दाल खंडंग अतरण मंडंग बार पंडंग खंडा दो तारा खाग खंड में खंडंग खाल दाल खंडंग अतरण मंडंग बार पंडंग भुज दंड अखंडंग तेज प्रचंडंग जोत मंडंग पान परंग सुख संताकरण दुर्मत तरण हरण असन जय जय जगचारण सृष्टि उबारण ममृत पारण जय तेरा खंडा 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 दो तारा महादेव खंडा दो 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 खंडा दो तारा दूध दूध के दवैया दूध दूध के दवैया प्राण की बचैया दूध दूध के दवैया दूध दूध के दवैया रोग शोक के मटैया रोग शोक के मटैया के दो मानी महामान विद्या के विचार हो के अवतार हो के अवतार हो के सिद्धता की सूरत हो के सिद्धता की सूरत हो के सिद्धता की शान हो प्राण की बचैया दूध दूध के दवैया दूध दूध
बचैया रोग सोग के मटैया कि तुम्हारी महामार हो प्राण के बचैया दूध पूत के दवैया प्राण के बचैया दूध पूत के दवैया रोग सोग के मटैया के तुम्हारी महामार हो निर्जुल निरूप हो निर्जुल निरूप हो के सुख स्वरूप हो के भुवन के पूप हो के दाता महादान हो के दाता महादान हो के दाता मान के दाता महादान हो 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 दाता 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 महादान हो के 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 दाता महादान हो दाता महादान हो के दाता महादान हो दाता महादान हो के दाता महादान हो के दाता महादान हो दाता महादान हो के 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 दाता कृपा करो दीन के दाते दाता कृपा करो दीन के दाते मेरा गुण अपना विचारो कोई माटी का क्या तो पे स्वामी मानसी करके ही दाता 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 के दाता महादान हो के दाता महादान हो के दाता महादान हो के दाता मत विचरते जवाहर मान की मत विचरते जवाहर मान जय गुरु की सिख सुनी पुराने का देह गुजारी सब रनिया गाय दाता हो मैं बिसर न जाई दाता 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 के दाता महादान हो के दाता महादान हो के दाता महादान हो करनाले हैं दाता करनाले हैं अड़काले हैं खलखंडन है महमंडन है जगदेश्वर है परमेश्वर है करनाले हैं अड़काले हैं खलखंडन है महमंडन है जगदेश्वर है परमेश्वर है कल कारण है सारी मुबारक है दाता 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 के दाता महादान हो के दाता महादान हो के दाता महादान
हो के दाता महादान हो के दाता। बंग के बंगाली फिरंग के फिरंग वाली अकाल पातशाही 10वीं। बंग के बंगाली फिरंग के फिरंग वाली बंग के बंगाली फिरंग के फिरंग वाली बंग के बंगाली फिरंग के फिरंग वाली। दिल्ली के दिवाली तेरी आज्ञा में चलत है, दिल्ली के दिवाली तेरी आज्ञा में चलत है। रोहे रोहेले बाग देश के मंगले, रोहे रोहेले बाग देश के मंगले। वीर बंग सिंह के बाबू मुझको मलत है। दादा 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 के दादा महादान हो के दादा के दादा महादान हो के दादा। दादा महादान हो पूर्वी न पार पावे हिंग लाही वाले जावे। पूर्वी न पार पावे हिंग लाही वाले जावे, पूर्वी न पार पावे हिंग लाही वाले जावे। बोल बोल के जी गुन गावे तेरे नाम है। जोग जोग साजे पौन साधना की देख बाते, जोग जोग साजे पौन साधना की देख बाते। हर मिट्टी आराध तेरे नाम है। दाता दादा दादा के दाता महादान हो के दाता के दाता महादान हो के दाता के दाता महादान हो के दाता के दाता महादान हो। जोबन के जाल हो के काल के काल हो के काल के काल हो के सचरन के सूल हो के सचरन के सूल हो के मित्रन के प्राण हो। प्राण के बचैया दूध दूध के दवैया, दूध दूध के दवैया। रोग सोग के मैया, रोग सोग के मैया। किंतु मानी महामान हो प्राण के बचैया। दूध दूध के दवैया, दूध दूध के दवैया, दूध दूध के दवैया।